ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਸਵੇਰ ਦੇ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ। ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈੱਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube 'ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਫਰਵਰੀ ਦੀ 17 ਤਰੀਕ ਆ, ਦਿਨ ਬੁੱਧਵਾਰ ਆ ਅਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 ਦੇ ਉੱਤੇ 4082722500 ਦੇ ਉੱਤੇ ਇਸ ਨੰਬਰ ਦੇ ਉੱਤੇ ਕਾਲ ਕਰੋ ਅਤੇ ਆਪਣੇ ਤੁਸੀਂ ਜਿਹੜੇ ਜੀ ਇੰਸ਼ੋਰੈਂਸ ਲੈ ਸਕਦੇ ਹੋ। ਅਤੇ ਇਸ ਦੇ ਨਾਲ ਨਾਲ ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਨਛੱਤਰ ਸਿੰਘ ਸੰਘਾ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ ਯੂਬਾ ਸਿਟੀ, ਹਰਵਿੰਦਰ ਸਿੰਘ ਸਟਾਕਟਨ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਸੁੱਚਾ ਸਿੰਘ, ਜਸਕਰਨ ਸਿੰਘ, ਗੁਰਪ੍ਰਤਾਪ ਸਿੰਘ ਫਰੈਜ਼ਨੋ, ਲਖਬੀਰ ਸਿੰਘ ਸਮਰਾ ਟੈਕਸਸ, ਅਵਤਾਰ ਸਿੰਘ ਰਤੌੜ ਸਰਜਲ ਟਰੱਕਿੰਗ ਫਰੈਜ਼ਨੋ, ਗੁਰਮੇਲ ਸਿੰਘ ਬਲਬੀਰ ਬਾਸੀ ਸੌਸਲੀਟੋ, ਸੁਲੱਖਣ ਸਿੰਘ ਹਰਬੰਸ ਕੌਰ ਤੁੰਗ ਬੇਕਰਸਫੀਲਡ, ਗੁਰਪਾਲ ਸਿੰਘ ਸੰਧੂ ਸਿਟਰਸ ਹਾਈਟ ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਸੁੱਚਾ ਸਿੰਘ ਸੈਨ ਹੋਜ਼ੇ, ਜ਼ੈਂਡਰ ਮੌਰਗੇਜ ਅਤੇ ਰੀਅਲ ਏਸਟੇਟ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਹੋਮ ਲੋਨਸ, ਰੀਫਾਈਨੈਂਸ ਹਰ ਤਰੀਕੇ ਦਾ ਕੰਮ ਇਹ ਕਰਵਾ ਸਕਦੇ ਹੋ। ਕਾਲ ਕਰੋ ਮੋਹਨ ਚੀਮਾ ਜੀ ਨੂੰ ਨੰਬਰ 559 825 55 55 ਦੇ ਉੱਤੇ। ਇਹਨਾਂ ਸਾਰਿਆਂ ਦਾ ਅਸੀਂ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਤੋਂ ਪਹਿਲਾਂ ਇੱਕ ਜ਼ਰੂਰ ਆਪਾਂ ਅਨਾਊਂਸਮੈਂਟ ਕਰਦੇ ਜਾਈਏ। ਕੱਲ੍ਹ ਸਾਨੂੰ ਬਹੁਤ ਕਾਲਸ ਆਈਆਂ, ਜਿਸ ਤਰ੍ਹਾਂ ਆਪਾਂ ਦੱਸਿਆ ਸੀ ਵੀ COVID-19 ਨੂੰ ਲੈ ਕੇ ਜਿਹੜਾ ਆ ਸਨਮੇਕੀਨ ਕਾਉਂਟੀ ਦੇ ਵਿੱਚ ਕੁਛ ਜਿਹੜੇ ਗੁਰੂ ਘਰ ਆ ਉਹਨਾਂ ਦੇ ਵਿੱਚ ਜਿਹੜੀ ਟੈਸਟਿੰਗ ਹੋ ਰਹੀ ਹੈਗੀ। ਸੋ ਜੇ ਕਿਸੇ ਨੇ ਟੈਸਟ ਕਰਾਉਣਾ ਆ ਆਪਣਾ COVID-19 ਸੋ ਉਹ ਗੁਰੂ ਘਰਾਂ 'ਚ ਜਾ ਸਕਦੇ। ਸਾਡੇ ਕੋਲ ਫੋਨ ਨੰਬਰ ਨਹੀਂ ਹੈ, ਪਰ ਜੇ ਤੁਸੀਂ ਲੋਕਲ ਰਹਿੰਦੇ ਆ ਆਪਣੇ ਗੁਰੂ ਘਰ ਕਾਲ ਕਰ ਲਿਓ। ਸੋ ਉਹਦੇ ਵਿੱਚ ਮੈਂ ਦਿਨ ਦੱਸਦਾ ਜਾਵਾਂ। ਟ੍ਰੇਸੀ 'ਚ ਤਾਂ ਆਲਰੇਡੀ ਹੋ ਚੁੱਕਾ। ਅੱਜ ਬੁੱਧਵਾਰ ਨੂੰ ਯਾਨੀ ਕਿ ਸਟਾਕਟਨ ਗੁਰੂ ਘਰ ਦੇ ਵਿੱਚ ਮੋਬਾਈਲ ਟੈਸਟਿੰਗ ਵੈਨ ਹੋਣੀ ਆ। ਮੰਟੀਕਾ ਦੇ ਵਿੱਚ ਵੀਰਵਾਰ ਨੂੰ ਅਤੇ ਲੋਹੜਾਈ ਗੁਰੂ ਘਰ ਦੇ ਵਿੱਚ ਜਿਹੜੀ ਆ ਸ਼ੁੱਕਰਵਾਰ ਨੂੰ ਹੋਣੀ ਹੈਗੀ ਆ। ਸੋ ਆਪਣੇ ਜੇ ਤੁਸੀਂ ਉਸ ਏਰੀਏ 'ਚ ਰਹਿੰਦੇ ਆ ਟੈਸਟਿੰਗ ਕਰਾਉਣੀ ਹੈਗੀ ਅਤੇ ਤੁਸੀਂ ਕਾਲ ਕਰਕੇ ਆਪਣੇ ਗੁਰੂ ਘਰ ਪਤਾ ਕਰ ਲਿਓ। ਠੀਕ ਹੈ ਜੀ। ਜੀ, ਇਸੇ ਦੇ ਨਾਲ ਹੀ ਕਮਿਊਨਿਟੀ ਸੂਚਨਾ ਦੇ ਵਿੱਚ ਮੈਂ ਇੱਕ ਹੋਰ ਜਾਣਕਾਰੀ ਦਿੰਦਾ ਜਾਵਾਂ ਹਰਜੋਤ ਸਿੰਘ ਜੀ। ਇੱਕ ਫਲਾਇਰ ਬਹੁਤ ਵੱਡੇ ਪੱਧਰ ਦੇ ਉੱਤੇ ਕਰਨ ਕਾਊਂਟੀ ਬੇਕਰਸਫੀਲਡ ਦੇ ਵਿੱਚ ਜਿਹੜਾ ਉਹ ਘੁੰਮ ਰਿਹਾ ਆ, ਪੰਜਾਬੀ ਦੇ ਵਿੱਚ ਆ। ਅਤੇ ਉਸ ਦੇ ਉੱਤੇ ਜਿਹੜੇ ਆ ਉਹਨਾਂ ਨੇ ਲਿਖਿਆ ਵੀ ਜੇ ਤੁਸੀਂ ਗਰਮ ਫੂਡ ਲੈਣਾ ਆ, ਕੁਛ ਇੱਦਾਂ ਦੀ ਸਹੂਲਤ ਲੈਣੀ ਆ, ਇਹ ਉਹ ਲੈਣੀ ਆ, ਅਤੇ ਇਸ ਨੰਬਰ ਦੇ ਉੱਤੇ ਜਿਹੜਾ ਉਹ ਕਾਲ ਕਰਨ। ਅਤੇ ਜਦ ਉਹ ਨੰਬਰ ਦੇ ਬਾਰੇ ਸਰਚ ਕੀਤੀ ਜਾਂ ਉਸ ਦੇ ਬਾਰੇ ਦੇਖਿਆ ਅਤੇ ਉਹ ਕੋਈ ਸੀਨੀਅਰ ਜਿਹੜੇ ਸਿਟੀਜ਼ਨ ਆ ਉਹਨਾਂ ਦੇ ਬੈਨੀਫਿਟਸ ਦੇ ਨਾਲ ਜੁੜਿਆ ਹੋਇਆ ਆ। ਸਰਕਾਰ ਦੇ ਵੱਲੋਂ ਕੋਈ ਡਾਇਰੈਕਟ ਸ਼ਾਇਦ ਇੱਦਾਂ ਦੀ ਕੋਈ ਗ੍ਰਾਂਟ ਤਾਂ ਨਹੀਂ ਹੈਗੀ ਜਿਸ ਦੇ ਵਿੱਚ ਇਹਨਾਂ ਨੂੰ ਜਿਹੜੀ ਆ ਸਹੂਲਤ ਇੱਦਾਂ ਡਾਇਰੈਕਟਲੀ ਜਿਹੜੀ ਉਹ ਮਿਲੇ, ਪਰ ਅਸੀਂ ਜਿਨ੍ਹਾਂ ਦੇ ਵੀ ਘਰਾਂ ਦੇ ਵਿੱਚ ਉਹ ਸਪੈਸ਼ਲੀ ਟਾਰਗੇਟ ਕਰ ਰਹੇ ਆ ਪੰਜਾਬੀ ਬੋਲਣ ਵਾਲੇ ਜਿਹੜੇ ਬਜ਼ੁਰਗ ਜਾਂ ਕਮਿਊਨਿਟੀ ਦੇ ਵਿੱਚ ਜਾਂ ਇਕੱਲੇ ਬਜ਼ੁਰਗ ਜਿਹੜੇ ਰਹਿੰਦੇ ਆ ਉਹਨਾਂ ਦੇ ਲਈ। ਸੋ ਇਸ ਦੇ ਵਿੱਚ ਮੈਂ ਇਹ ਜ਼ਰੂਰ ਕਹਿਣਾ ਚਾਹੁੰਦਾ ਵੀ ਇਸ ਤੋਂ ਪਹਿਲਾਂ ਵੀ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਸ਼ਾਮਿਲ ਹੋਵੋ, ਪਤਾ ਕਰ ਲਿਓ ਚੱਜ ਦੇ ਨਾਲ ਵੀ ਇਹ ਕੀ ਹੈ ਹੋ ਸਕਦਾ ਹੈ। ਹਰਜੋਤ ਸਿੰਘ ਜੀ, ਇਹ ਵੀ ਹੋ ਸਕਦਾ ਹੈ ਵੀ ਬਾਅਦ ਦੇ ਵਿੱਚ ਇਹ ਜਿਹੜੇ ਵੀ ਲੋਕ ਨੇ ਉਹ ਤੁਹਾਡੇ ਇੰਸ਼ੋਰੈਂਸ ਦੇ ਨੂੰ ਜਿਹੜਾ ਆ ਇਨਫਲੇਟਡ ਬਿੱਲ ਜਿਹੜਾ ਉਹ ਘੱਲ ਕੇ ਤੁਹਾਡੇ ਨਾਂ ਦੇ ਉੱਤੇ ਜਿਹੜੇ ਡਾਲਰ ਆ ਉਹ ਇਕੱਠੇ ਜਿਹੜੇ ਉਹ ਕਰਨ। ਸੋ ਕਹਿੰਦੇ ਆ ਵੀ ਹੈਲਥਨੈਟ, ਕਾਈਜ਼ਰ ਮੈਡੀਕਲ, ਹੋਰ ਕਈ ਜਣੇ ਜਿਹੜੇ ਆ ਇਹ ਕਹਿੰਦੇ ਵੀ ਮੁਫਤ ਸਹੂਲਤਾਂ ਜਿਹੜੀਆਂ ਉਹ ਲੈ ਸਕਦੇ ਆ, ਜਿਹਦੇ ਵਿੱਚ ਮੁਫਤ ਭੋਜਨ, ਡਾਕਟਰੀ ਅਪੁਆਇੰਟਮੈਂਟ, ਮੁਫਤ ਰਾਈਡ। ਸੋ ਇੱਦਾਂ ਦੀਆਂ ਚੀਜ਼ਾਂ ਉਹਨਾਂ ਨੇ ਪੰਜਾਬੀ 'ਚ ਛਾਪ ਕੇ ਜਿਹੜੇ ਆ ਉਹ ਪੰਜਾਬੀ ਘਰਾਂ ਦੇ ਉੱਤੇ ਟਾਰਗੇਟ ਕਰਕੇ ਇਹ ਪੇਸ਼ ਜਿਹੜਾ ਉਹ ਕਰ ਰਹੇ ਆ। ਜੇ ਕੋਈ ਬਿਜ਼ਨਸ ਇੱਦਾਂ ਦਾ ਕਰ ਰਿਹਾ ਹੈ, ਜੇ ਕੋਈ ਐਕਚੁਅਲ ਚੀਜ਼ ਹੈਗੀ ਆ, ਜ਼ਰੂਰ ਪੰਜਾਬੀ ਰੇਡੀਓ USA ਦੇ ਨਾਲ ਗੱਲ ਕਰਕੇ ਇਸ ਨੂੰ ਐਕਸਪਲੇਨ
ਐਕਸਪਲੇਨ ਕਰੋ, ਦੱਸੋ ਵੀ ਕੀ ਹੈਗਾ ਆ। ਅਸੀਂ ਨਹੀਂ ਚਾਹੁੰਦੇ ਵੀ ਸਾਡੀ ਕਮਿਊਨਿਟੀ ਦੇ ਲੋਕ ਐਵੇਂ ਕਿਸੇ ਜਾਲ ਦੇ ਵਿੱਚ ਜਿਹੜੇ ਉਹ ਫਸ ਜਾਣ, ਕੋਈ ਹੋਰ ਹੀ ਸਕੈਮ ਜਿਹੜਾ ਆ ਬਾਅਦ ਦੇ ਵਿੱਚ ਇਹ ਨਿਕਲੇ। ਜੇ ਕੋਈ ਇਸ ਦੇ ਪ੍ਰਤੀ ਸਹੀ ਸੂਚਨਾ ਕਿਸੇ ਦੇ ਕੋਲ ਹੈਗੀ ਆ ਤਾਂ ਉਹ ਜ਼ਰੂਰ ਪੰਜਾਬੀ ਰੇਡੀਓ USA ਦੇ ਨਾਲ ਜਿਹੜਾ ਉਹ ਸੰਪਰਕ ਕਰੇ। ਨਹੀਂ ਤਾਂ ਜਿਹੜੇ ਕਰਨ ਕਾਊਂਟੀ ਬੇਕਰਸਫੀਲਡ ਦੇ ਵਿੱਚ ਰਹਿ ਰਹੇ ਨੇ, ਇਸ ਦੇ ਬਾਰੇ ਅਜੇ ਪੂਰੀ ਜਾਣਕਾਰੀ ਆਉਣ ਤੋਂ ਪਹਿਲਾਂ ਕੋਈ ਵੀ ਕਦਮ ਜਿਹੜਾ ਉਹ ਨਾ ਚੁੱਕਿਓ। ਅਤੇ ਜੇ ਤੁਹਾਨੂੰ ਆਲਰੇਡੀ ਸਾਰਾ ਕੁਛ ਪਤਾ ਹੈ ਫਿਰ ਹੀ ਜਿਹੜਾ ਉਹ ਕਦਮ ਚੁੱਕੋ। ਖਾਸ ਕਰਕੇ ਬਜ਼ੁਰਗਾਂ ਨੂੰ ਇਸ ਦੇ ਵਿੱਚ ਟਾਰਗੇਟ ਆ ਹਰਜੋਤ ਸਿੰਘ ਜੀ ਉਹ ਕੀਤਾ ਜਾ ਰਿਹਾ ਹੈਗਾ। ਸੋ ਪ੍ਰੋਗਰਾਮ ਵੀ ਕੋਈ ਹੋ ਸਕਦਾ ਜੇ ਕਿਸੇ ਦੇ ਨੌਲੇਜ ਹੋਵੇ ਜ਼ਰੂਰ ਸਾਨੂੰ ਦੱਸ ਦਿਓ, ਕਿਉਂਕਿ ਬਹੁਤ ਵਾਰੀ ਜਿਹੜੇ ਸੀਨੀਅਰ ਸੈਂਟਰ ਜਾਂ ਕੁਛ ਇੱਦਾਂ ਦੇ ਕਮਿਊਨਿਟੀ ਸੈਂਟਰ ਹੁੰਦੇ ਉੱਥੇ ਇੱਦਾਂ ਦੇ ਪ੍ਰੋਗਰਾਮ ਹੁੰਦੇ ਆ, ਪਰ ਆਪਾਂ ਤਾਂ ਪੂਰੀ ਦੁਨੀਆ ਨੂੰ ਲੰਗਰ ਛਕਾਉਣ ਵਾਲੇ ਆ। ਸੋ ਇੱਦਾਂ ਦਾ ਮੈਨੂੰ ਨਹੀਂ ਲੱਗਦਾ ਵੀ ਆਪਣੀ ਕਮਿਊਨਿਟੀ 'ਚ ਕੋਈ ਹੈਗਾ ਜਿਹੜਾ ਜਿਹਨੂੰ ਜ਼ਰੂਰਤ ਹੋਊਗੀ, ਪਰ ਸਟਿਲ ਇਹ ਵੈਰੀਫਾਈ ਕਰ ਲਿਓ। ਤੇ ਅਗਲੀ ਵੀ ਅਨਾਊਂਸਮੈਂਟ ਇਹ ਰਾਜਕਨਵੀਰ ਸਿੰਘ ਜੀ, ਕੱਲ ਸਾਨੂੰ ਟਰੱਕ ਡਰਾਈਵਰ ਵੀਰਾਂ ਦੀਆਂ ਵੀ ਕਾਲਾਂ ਆਈਆਂ ਸੀ, ਟੈਕਸਸ ਦੇ ਵਿੱਚ ਬਹੁਤ ਬੁਰੀ ਤਰ੍ਹਾਂ ਫਸੇ ਹੋਏ ਆ। ਉਹ ਕਹਿੰਦੇ ਸੀ ਵੀ ਉੱਧਰ ਨੂੰ ਨਾ ਆਇਓ। ਮਿਸੀਸਿਪੀ ਦੇ ਵਿੱਚ ਫਸੇ ਹੋਏ ਆ, ਉੱਥੇ ਅਨਾਊਂਸਮੈਂਟ ਸੀ ਜੈਕਸਨ ਗੁਰੂ ਘਰ ਹੈਗਾ ਵੀ ਉਹਨਾਂ ਦੀ ਪਾਰਕਿੰਗ ਕਾਫੀ ਵੱਡੀ ਆ, ਜੇ ਉੱਥੇ ਤੱਕ ਪਹੁੰਚ ਸਕਦੇ ਆ ਤਾਂ ਫਿਰ ਉੱਥੇ ਗੁਰੂ ਘਰ 'ਚ ਰਹਿ ਸਕਦੇ ਆ, ਕਿਉਂ ਕਈ ਜਗ੍ਹਾ ਤਾਂ ਇੰਨਾ ਬੁਰਾ ਹਾਲ ਆ। ਇੱਕ ਟਰੱਕ ਡਰਾਈਵਰ ਵੀਰ ਦੀ ਕਾਲ ਆਈ ਸੀ, ਕਹਿੰਦਾ ਵੀ ਮੈਂ ਰੋਡ ਤੇ ਖੜਾ ਆ ਤੇ ਸਟੋਰ ਤੱਕ ਵੀ ਜਾ ਨਹੀਂ ਸਕਦਾ, ਇੰਨੀ ਜ਼ਿਆਦਾ ਜਿਹੜੀ ਸਨੋ ਪਈ ਹੋਈ ਹੈਗੀ ਆ। ਜੀ ਸਥਿਤੀ ਬਹੁਤ ਜ਼ਿਆਦਾ ਉੱਥੇ ਬੈਡ ਹੈਗੀ ਆ। ਟੈਕਸਸ ਜਿਹੜਾ ਇੱਕ ਟਾਈਮ ਦੇ ਉੱਤੇ ਕੈਲੀਫੋਰਨੀਆ ਨੂੰ ਮਜ਼ਾਕ ਕਰਦੇ ਸੀ ਉਹਨਾਂ ਦੇ ਸੈਨੇਟਰ, ਹੁਣ ਉਹਨਾਂ ਦੇ ਜਿਹੜਾ ਗ੍ਰਿਡ ਆ ਇਲੈਕਟ੍ਰੀਸਿਟੀ ਵਾਲਾ ਉਸ ਦੇ ਬਿਲਕੁਲ ਭੱਠਾ ਬੈਠਣ ਦੇ ਨਾਲ ਲੋਕ ਬਹੁਤ ਬੁਰੀ ਤਰ੍ਹਾਂ ਤੰਗ ਪਰੇਸ਼ਾਨ ਜਿਹੜੇ ਆ ਉਹ ਹੋ ਚੁੱਕੇ ਨੇ। 2.5 ਮਿਲੀਅਨ ਲੋਕ ਅਜੇ ਵੀ ਟੈਕਸਸ ਦੇ ਵਿੱਚ ਹਨੇਰੇ 'ਚ ਨੇ, ਬਿਜਲੀ ਤੋਂ ਬਗੈਰ ਨੇ, ਗਰਮੀ ਤੋਂ ਜੋ ਬਗੈਰ ਨੇ, ਗਰਮ ਕਰਨ ਦੇ ਸਾਧਨ ਉਹਨਾਂ ਦੇ ਕੋਲ ਜਿਹੜੇ ਉਹ ਨਹੀਂ ਹੈਗੇ। ਮੌਤਾਂ ਦੀ ਸੰਖਿਆ ਇਸ ਠੰਡ ਦੇ ਕਹਿਰ ਦੇ ਕਰਕੇ ਜਿਹੜੀ ਆ ਉਹ ਇਸ ਟਾਈਮ ਵੱਧਦੀ ਜਿਹੜੀ ਆ ਉਹ ਜਾ ਰਹੀ ਹੈਗੀ ਆ। ਸੋ ਬਾਈਡਨ ਹੁਣਾਂ ਨੇ ਜਿਹੜੀ ਆਪਣਾ ਐਨਰਜੀ ਸਕੱਤਰ ਜਿਸ ਨੂੰ ਚੁਣਿਆ ਹੈਗਾ ਆ, ਜਿਹੜੇ ਕਿ ਮਿਸ਼ੀਗਨ ਦੇ ਸਾਬਕਾ ਗਵਰਨਰ ਵੀ ਰਹੇ ਆ, ਜੈਨੀਫਰ ਗ੍ਰੈਨਹੋਮ, ਉਹਨਾਂ ਨੇ ਕਿਹਾ ਵੀ ਆਪਾਂ ਨੂੰ ਆਪਣਾ ਗ੍ਰਿਡ ਇਨਫਰਾਸਟਰਕਚਰ ਤੁਰੰਤ ਅਪਗ੍ਰੇਡ ਕਰਨ ਦੀ ਜਿਹੜੀ ਉਹ ਜ਼ਰੂਰਤ ਜਿਹੜੀ ਉਹ ਹੈਗੀ ਆ। ਸੋ ਟੈਕਸਸ ਦੇ ਵਿੱਚ ਬਿਜਲੀ ਦਾ ਸਾਰਾ ਹੀ ਕੰਮ ਨਿੱਜੀ ਕੰਪਨੀਆਂ ਦੇ ਕੋਲ ਹੈਗਾ ਆ। ਸੋ ਬਹੁਤ ਵਾਰੀ ਇੱਥੇ ਆ ਕੇ ਵੀ ਲੋਕ ਬੋਲਦੇ ਨੇ ਅਤੇ ਕਹਿੰਦੇ ਨੇ ਵੀ ਸ਼ਾਇਦ ਪ੍ਰਾਈਵੇਟ ਕੰਪਨੀਆਂ ਸਾਰਾ ਕੁਛ ਬਿਹਤਰ ਕਰਦੀਆਂ ਨੇ, ਪਰ ਇਹ ਹੁਣ ਆਪਣੇ ਸਾਹਮਣੇ ਹੀ ਆ ਵੀ ਸਥਿਤੀ ਜਿਹੜੀ ਉਹ ਕੀ ਬਣੀ ਪਈ ਆ। ਹੁਣ ਕੰਜ਼ਰਵੇਟਿਵ ਆ ਉਹ ਜਾਣ ਬੁੱਝ ਕੇ ਜਿਹੜੇ ਰੀਨਿਊਏਬਲ ਐਨਰਜੀ ਆ ਉਸ ਦੇ ਉੱਤੇ ਜਿਹੜਾ ਉਹ ਦੋਸ਼ ਮੜ ਰਹੇ ਆ, ਜਦ ਕਿ ਮੈਜੋਰਟੀ ਜਿਹੜੀ ਉੱਥੇ ਐਨਰਜੀ ਦਾ ਉਤਪਾਦ ਆ ਉਹ ਕਨਵੈਨਸ਼ਨਲ ਸੋਰਸਿਸ ਆ ਉਸ ਦੇ ਉੱਤੋਂ ਹੀ ਜਿਹੜਾ ਉਹ ਚੱਲ ਰਿਹਾ ਹੈਗਾ ਆ। ਸੋ ਬਹੁਤ ਸਾਰੇ ਲੋਕ ਇਹ ਵੀ ਕਹਿ ਰਹੇ ਆ ਵੀ ਗਲੋਬਲ ਵਾਰਮਿੰਗ ਕਿੱਥੇ ਗਈ। ਭਾਈ ਇਹ ਗਲੋਬਲ ਵਾਰਮਿੰਗ ਦੇ ਕਰਕੇ ਹੀ ਆ ਵੀ ਜਿਹੜਾ ਪੋਲਰ ਵੋਰਟੈਕਸ ਆ ਉਹ ਉਹਨਾਂ ਥਾਵਾਂ ਤੱਕ ਜਿਹੜਾ ਉਹ ਪਹੁੰਚ ਰਿਹਾ ਆ ਜਿੱਥੇ ਕਦੀ ਇਸ ਤਰੀਕੇ ਦੇ ਨਾਲ ਇਹ ਨਹੀਂ ਸੀ ਹੁੰਦਾ, ਅਤੇ ਹੁਣ ਹਰ ਆਏ ਸਾਲ ਇੱਦਾਂ ਦੀਆਂ ਜਿਹੜੀਆਂ ਘਟਨਾਵਾਂ ਆ ਉਹ ਵਾਪਰ ਰਹੀਆਂ ਨੇ। ਸੋ ਇਹ ਬਹੁਤ ਜ਼ਰੂਰੀ ਆ ਵੀ ਰਾਈਟ ਨਾਓ ਇਹਨਾਂ ਲੋਕਾਂ ਦਾ ਜਿਹੜਾ ਉਹ ਬਚਾਅ ਜਿਹੜਾ ਹੋ ਸਕੇ। ਬਹੁਤ ਬੁਰੀ ਤਰ੍ਹਾਂ ਜਿਹੜਾ ਇਸ ਟਾਈਮ ਸਥਿਤੀ ਜਿਹੜੀ ਉਹ ਬਣੀ ਪਈ ਹੈਗੀ ਆ। ਸੋ ਹੁਣ ਸਵਾਲ ਇਹ ਉੱਠ ਰਹੇ ਆ ਵੀ ਜਦੋਂ ਇੱਕ ਹਫ਼ਤਾ ਪਤਾ ਸੀਗਾ ਪਹਿਲਾਂ ਇਹਨਾਂ ਕੰਪਨੀਆਂ ਨੂੰ ਵੀ ਇੰਨੀ ਠੰਡ ਜਿਹੜੀ ਉਹ ਪੈ ਸਕਦੀ ਆ, ਇਹਨਾਂ ਨੇ ਲੋਕਾਂ ਨੂੰ ਨਾ ਹੀ ਅਗਾਊਂ ਸੂਚਨਾ ਦਿੱਤੀ ਅਤੇ ਨਾ ਹੀ ਜਿਹੜੀ ਆ ਕੋਈ ਹੋਰ ਜਾਣਕਾਰੀਆਂ ਜਿਹੜੀਆਂ ਦਿੱਤੀਆਂ ਵੀ ਆਪਣੇ ਆਪ ਨੂੰ ਪ੍ਰੀਪੇਅਰ ਕਰਕੇ ਰੱਖੋ। ਜਦੋਂ ਸਟੋਰਮ ਆ ਗਿਆ ਉਸ ਤੋਂ ਬਾਅਦ ਦੇ ਵਿੱਚ ਬਿਜਲੀ ਦੀ ਅਤੇ ਐਨਰਜੀ ਦੀ ਡਿਮਾਂਡ ਇੰਨੀ ਕੁ ਜ਼ਿਆਦਾ ਵੱਧ ਗਈ ਵੀ ਉਹ ਓਨੀ ਉਤਪਾਦ ਕਰਨ ਦੇ ਵਿੱਚ ਨਾਕਾਮਯਾਬ ਰਹੇ, ਜਿਸ ਤੋਂ ਬਾਅਦ ਦੇ ਵਿੱਚ ਇਸ ਟਾਈਮ ਗ੍ਰਿਡ ਦਾ ਫੇਲੀਅਰ ਜਿਹੜਾ ਉਹ ਇੱਕ ਹਿਸਾਬ ਦੇ ਨਾਲ ਦੇਖਣ ਨੂੰ ਮਿਲ ਰਿਹਾ ਆ, ਜਿਸ ਦੇ ਕਰਕੇ ਕਈ ਲੋਕ ਜਿਹੜੇ ਉਹ ਮਰ ਗਏ ਨੇ। ਆਉਣ ਵਾਲੇ ਦਿਨਾਂ ਦੇ ਵਿੱਚ ਲੱਗਦਾ ਇਹਨਾਂ ਕੰਪਨੀਆਂ ਦੇ ਉੱਤੇ ਰੋਂਗਫੁੱਲ ਡੈਥ ਦੇ ਕੇਸਿਸ ਵੀ ਜਿਹੜੇ ਆ ਉਹ ਹੋ ਸਕਦੇ ਨੇ ਜੀ। ਸੋ ਬਿਲਕੁਲ ਟੈਕਸਸ ਵੀ ਕਾਫੀ ਵੱਡੀ ਸਟੇਟ ਹੈਗੀ ਆ। ਕਹਿੰਦੇ ਪਈ ਮਿਲੀਅਨਸ ਆਫ ਲੋਕ ਜਿਹੜੇ ਆ ਉਹ ਫਰੀਜ਼ਿੰਗ 'ਚ ਹੈਗੇ ਆ ਟੈਕਸਸ ਦੇ ਵਿੱਚ। 26 ਮਿਲੀਅਨ ਟੈਕਸਸ ਦੇ ਜਿਹੜੇ ਲੋਕ ਆ ਉਹਨਾਂ ਨੂੰ ਜਿਹੜੀ ਕੰਪਨੀ ਆ ਇਲੈਕਟ੍ਰਿਕ ਰਿਲਾਇਬਿਲਿਟੀ ਕਾਉਂਸਲ ਉਹਨਾਂ ਆਫ ਟੈਕਸਸ ਉਹਨਾਂ ਨੇ ਇਹ ਕਿਹਾ ਆ ਵੀ ਜਿਹੜੇ ਲੋਕ ਇਸ ਟਾਈਮ ਬਿਜਲੀ ਤੋਂ ਬਿਨਾਂ ਹੈਗੇ ਆ
ਉਹਨਾਂ ਲਈ ਅਸੀਂ ਜਲਦੀ ਤੋਂ ਜਲਦੀ ਜਿਹੜੀ ਆ ਕੋਸ਼ਿਸ਼ ਕਰ ਰਹੇ ਹੈਗੇ ਆ। ਇਸੇ ਤਰ੍ਹਾਂ ਉੱਥੇ ਜਿਹੜੇ ਆ ਨਿਊਕਲੀਅਰ ਪਲਾਂਟ ਇੱਕ ਜਿਹੜਾ ਆ ਉਹ ਬੰਦ ਕੀਤਾ ਗਿਆ ਟੈਂਪਰੇਚਰ ਦੀ ਪ੍ਰੋਬਲਮ ਕਰਕੇ, ਅਤੇ ਬਹੁਤ ਸਾਰੇ ਜਿਹੜੀ ਜਿੱਦਾਂ ਵਿੰਡ ਮਿਲਸ ਉੱਥੇ ਯੂਜ਼ ਹੁੰਦੀਆਂ ਹੈਗੀਆਂ ਆ, ਉਹ ਉਹਨਾਂ ਦੇ ਉੱਤੇ ਫਰੀਜ਼ਿੰਗ ਹੋਣ ਕਰਕੇ ਉਹ ਚੱਲ ਨਹੀਂ ਰਹੀਆਂ। ਸੋ ਕਾਫੀ ਵੱਡੀ ਪ੍ਰੋਬਲਮ ਜਿਹੜੀ ਇਸ ਵੇਲੇ ਟੈਕਸਸ ਦੇ ਵਿੱਚ ਆਈ ਹੋਈ ਆ, ਅਤੇ ਲੋਕਾਂ ਨੂੰ ਬਹੁਤ ਵੱਡੀ ਪ੍ਰੋਬਲਮ ਆ। ਗੈਸ ਦੀਆਂ ਪ੍ਰਾਈਸਾਂ ਬਹੁਤ ਚੜ੍ਹ ਗਈਆਂ ਹੈਗੀਆਂ। ਵਾਲਮਾਰਟ ਨੇ ਆਪਣੇ 100 ਤੋਂ ਵੱਧ ਜਿਹੜੇ ਸਟੋਰ ਆ ਇਹਨਾਂ ਏਰੀਆ ਦੇ ਵਿੱਚ ਉਹ ਟੈਂਪਰੇਰੀਲੀ ਬੰਦ ਕੀਤੇ ਆ, ਕਿਉਂਕਿ ਸਨੋ ਇੰਨੀ ਜ਼ਿਆਦਾ ਪਈ ਹੋਈ ਹੈਗੀ ਆ। ਜੀ, ਉੱਧਰ ਆਸਟਿਨ ਇਲਾਕੇ ਦੇ ਵਿੱਚ ਇੱਕ ਵਾਰੀ ਫੇਰ ਆਈਸ ਸਟੋਰਮ ਜਿਹੜਾ ਉਹ ਆਇਆ ਆ, ਜਿਸ ਕਰਕੇ ਹੋਰ ਵੀ ਜ਼ਿਆਦਾ ਬਿਜਲੀ ਦੀ ਜਿਹੜੀ ਆ ਡਿਮਾਂਡ ਉੱਥੇ ਵਧੀ ਸੀਗੀ, ਪਰ ਫਿਰ ਉਹਦੇ ਕਰਕੇ ਬਲੈਕਆਊਟ ਜਿਹੜੇ ਉਹ ਚੱਲ ਰਹੇ ਆ। ਉੱਧਰ ਕਹਿੰਦੇ ਫਰੀਜ਼ਿੰਗ ਰੇਨ ਜਿਹੜੀ ਆ ਉਹ ਵੀ ਉੱਥੇ ਜਿਹੜੀ ਉਹ ਪੈ ਰਹੀ ਹੈਗੀ ਆ। ਸੋ ਟਰੱਕਰਸ ਤਾਂ ਡੈਫੀਨੇਟਲੀ ਜਿਹੜਾ ਭਾਈ ਇਹ ਬਚਾਅ ਕਰਨ। ਤਕਰੀਬਨ ਦਰਜਨ ਤੋਂ ਵੱਧ ਸੂਬਿਆਂ ਦੇ ਵਿੱਚ ਇੱਦਾਂ ਦੇ ਜਿਹੜੇ ਇਸ ਟਾਈਮ ਹਾਲਾਤ ਆ ਉਹ ਬਣੇ ਪਏ ਹੈਗੇ ਨੇ। ਆਪਣੇ ਆਪ ਨੂੰ ਬਚਾ ਕੇ ਜਿਹੜਾ ਉਹ ਰੱਖੋ। ਅੱਗੇ ਜਿਹੜੇ ਉਤਲੇ ਨਦਰਨ ਸਟੇਟਸ ਆ ਉਹਨਾਂ ਦੇ ਵਿੱਚ ਇੱਦਾਂ ਦੀਆਂ ਚੀਜ਼ਾਂ ਦੇਖਣ ਨੂੰ ਮਿਲਦੀਆਂ ਸੀਗੀਆਂ। ਇਹ ਹੁਣ ਬਿਲਕੁਲ ਸਾਊਥ ਵਾਲੀ ਸਟੇਟ ਟੈਕਸਸ ਜਿਹੜੀ ਹੈਗੀ ਆ ਉੱਥੇ ਵੀ ਇਹ ਸਥਿਤੀ ਜਿਹੜੀ ਆ ਉਹ ਬਣੀ ਪਈ ਆ। ਅਮਰੀਲੋ ਟੈਕਸਸ ਦੇ ਵਿੱਚ ਕਹਿੰਦੇ ਕਈ ਇੰਚ ਹੋਰ ਸਨੋ ਜਿਹੜੀ ਆ ਉਹ ਪਈ ਆ, ਅਤੇ ਦੂਜਾ ਸਟੋਰਮ ਕਹਿੰਦੇ ਆ ਉਹ ਜਿਹੜਾ ਉਹ ਇਸ ਟਾਈਮ ਆ ਰਿਹਾ ਹੈਗਾ ਆ। ਉੱਧਰ ਬਹੁਤ ਸਾਰੇ ਜ਼ੂਜ਼ ਦੇ ਵਿੱਚ ਕਹਿੰਦੇ ਐਨੀਮਲਸ ਜਾਨਵਰ ਆ ਉਹਨਾਂ ਦੀਆਂ ਵੀ ਮੌਤਾਂ ਜਿਹੜੀਆਂ ਹੋ ਰਹੀਆਂ ਪਾਵਰ ਆਊਟੇਜ ਕਰਕੇ। ਉੱਥੇ ਵੀ ਉਹਨਾਂ ਨੂੰ ਗਰਮੀ ਪ੍ਰਦਾਨ ਜਿਹੜੀ ਉਹ ਕਰਨ ਦੇ ਵਿੱਚ ਨਾਕਾਮਯਾਬੀ ਆ। ਲੋਕ ਮਰ ਰਹੇ ਨੇ, ਬੁਰੀ ਤਰ੍ਹਾਂ ਜਿਹੜਾ ਉਹਨਾਂ ਦਾ ਜੀਵਨ ਆ ਉਹ ਪੁੱਟਿਆ ਗਿਆ ਹੈਗਾ ਆ, ਅਤੇ ਨਾਲ ਦੇ ਨਾਲ ਜਿਹੜੇ ਜਾਨਵਰਾਂ ਦੇ ਉੱਤੇ ਵੀ ਇਸ ਤਰੀਕੇ ਦੇ ਨਾਲ ਕਹਿਰ ਜਿਹੜਾ ਆ ਉਹ ਢਹਿ ਰਿਹਾ ਹੈਗਾ ਆ। ਅਤੇ ਕਈ ਲੋਕ ਤਾਂ ਟੈਕਸਸ ਦੇ ਗਵਰਨਰ ਦੀ ਜਿਹੜੀ ਆ ਉਹ ਅਸਤੀਫੇ ਦੀ ਵੀ ਮੰਗ ਕਰਨੀ ਉਹਨਾਂ ਨੇ ਸ਼ੁਰੂ ਕਰ ਦਿੱਤੀ ਆ ਵੀ ਇਹ ਤੁਹਾਡੇ ਹੁੰਦਿਆਂ ਹੋਇਆ ਕਿੱਦਾਂ ਇਹ ਸਾਰਾ ਕੁਛ ਹੋ ਰਿਹਾ, ਕਿਉਂ ਲੋਕਾਂ ਨੂੰ ਪਹਿਲੋਂ ਜਿਹੜੀ ਅਗਾਊ ਸੂਚਨਾ ਆ ਉਹ ਨਹੀਂ ਦਿੱਤੀ ਗਈ ਹੈਗੀ। ਜੀ, ਸੋ ਬਿਲਕੁਲ। ਹੋਰ ਵੀ ਸਾਡੇ ਜੇ ਕੋਈ ਰਾਜਕਨਵੀਰ ਸਿੰਘ ਜੀ ਸਰੋਤੇ ਵੀ ਹੈਗੇ ਆ ਟੈਕਸਸ ਏਰੀਏ 'ਚ ਜਾਂ ਟਰੱਕਰਸ ਗਏ ਹੋ ਆ, ਉੱਥੇ ਕਿੱਦਾਂ ਦੀ ਸਿਚੁਏਸ਼ਨ ਆ, ਕਿੱਥੇ ਫਸੇ ਹੋ ਆ, ਤਾਂ ਕਿ ਹੋਰ ਵੀ ਜਿਹੜੇ ਲੋਕ ਆ ਆਪਣੇ ਜਾਂ ਡਰਾਈਵਰਸ ਆ ਜੇ ਉੱਧਰ ਨੂੰ ਕੋਈ ਜਾ ਰਿਹਾ ਉਹਨਾਂ ਨੂੰ ਪਤਾ ਲੱਗ ਸਕੇ, ਜਾਂ ਕਿਸੇ ਨੂੰ ਹੈਲਪ ਦੀ ਜ਼ਰੂਰਤ ਹੋਵੇ। ਕਈ ਵਾਰੀ ਗੁਆਂਢੀ ਹੁੰਦਾ ਕੋਈ ਨਾ ਕੋਈ ਨੇਬਰ, ਅਤੇ ਜ਼ਰੂਰ ਤੁਸੀਂ ਪੰਜਾਬੀ ਰੇਡੀਓ USA ਦੇ ਸਟੂਡੀਓ 'ਚ ਕਾਲ ਕਰਕੇ ਸ਼ੇਅਰ ਕਰ ਸਕਦੇ ਆ। ਸਾਡਾ ਟੈਲੀਫੋਨ ਨੰਬਰ ਹੈਗਾ 408 272 5200 408 272 5200 ਜੀ। ਤੇ ਅਗਲੀ ਖਬਰ ਵੱਲ ਚਲੀਏ। ਕੱਲ ਇੱਕ ਟਾਊਨ ਹਾਲ ਮੀਟਿੰਗ ਹੋਈ ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਦੀ। ਉਹ ਕਾਫੀ ਜਿਹੜੇ ਕੁਐਸਚਨ ਐਂਡਰਸਨ ਕੂਪਰ ਉਹਨਾਂ ਨੇ ਪੁੱਛੇ, ਪਰ ਹੁਣ ਇਹ ਆ ਰਿਹਾ ਵੀ ਕਹਿੰਦੇ ਜੀ ਕੁਐਸਚਨ ਜਿਹੜੇ ਬੜੇ ਸੌਖੇ ਜਾਂ ਜਿੱਥੇ ਉਹਨਾਂ ਨੂੰ ਥੋੜਾ ਕ੍ਰਿਟਿਸਿਜ਼ਮ ਹੋਣਾ ਸੀ ਉਹ ਨਹੀਂ ਪੁੱਛਿਆ। ਤੇ ਇੱਕ ਸਟੂਡੈਂਟ ਜਿਹੜੀ ਲੋਨ ਨੂੰ ਮਾਫ ਕਰਨ ਵਾਲਾ ਜਿਹੜਾ ਗੱਲ ਆ ਵੀ ਪ੍ਰੋਗਰੈਸਿਵਸ ਆ ਉਹ ਕਹਿ ਰਹੇ ਆ ਵੀ $50,000 ਤੱਕ ਦੇ ਜਿਹੜੇ ਸਟੂਡੈਂਟ ਲੋਨ ਆ ਉਹ ਪ੍ਰੈਜ਼ੀਡੈਂਟ ਜੋ ਬਾਈਡਨ ਐਗਜ਼ੀਕਿਊਟਿਵ ਆਰਡਰ ਜਾਰੀ ਕਰਕੇ ਮਾਫ ਕਰ ਦੇਣ। ਤੇ ਉਹਦੇ ਵਿੱਚ ਉਹਨਾਂ ਨੇ ਕਲੀਅਰਲੀ ਕਿਹਾ ਵੀ ਮੈਂ ਇਹ ਨਹੀਂ ਕਰ ਸਕਦਾ, ਇਹ ਬਹੁਤ ਵੱਡਾ ਅਮਾਊਂਟ ਹੈਗਾ ਆ, ਇਹ ਸਾਰਾ ਕੁਝ ਜੇ ਮਾਫ ਕਰਨਾ ਹੀ ਆ ਤੇ ਇਹ ਕਾਂਗਰਸ ਦੇ ਸੈਨੇਟ ਦੇ ਥਰੂ ਹੋਊਗਾ। ਪਰ ਮੈਂ ਇੱਥੇ ਤੱਕ ਕਹਿੰਦੇ ਵੀ ਰਾਜੀ ਹੈਗਾ ਵੀ 10,000 ਤੱਕ ਦੀ ਜਿਹੜੀ ਆ ਡੈਪਟ ਆ ਉਹਨੂੰ ਮਾਫ ਕੀਤਾ ਜਾਵੇ, ਵੀ ਜੇ 10,000 ਤਾਈਂ ਸਟੂਡੈਂਟ ਲੋਨ ਹੈਗੇ ਆ ਉਹ ਮਾਫ ਕੀਤੇ ਜਾਣ। ਸੋ ਇਹ ਹੁਣ ਦੇਖਦੇ ਆ ਵੀ ਪ੍ਰੋਗਰੈਸਿਵ ਤਾਂ ਜਿਹੜੇ ਡੈਮੋਕ੍ਰੇਟਸ ਆ ਉਹ ਕਾਫੀ ਜ਼ੋਰ ਲਾ ਰਹੇ ਹੈਗੇ ਆ, ਪਰ ਇਸ ਮੁੱਦੇ ਦੇ ਉੱਤੇ ਜਿਹੜੇ ਜੋ ਬਾਈਡਨ ਆ ਉਹਨਾਂ ਨੇ ਕਲੀਅਰ ਕੱਟ ਇਹ ਕਹਿ ਦਿੱਤਾ ਵੀ ਕਾਂਗਰਸ ਸੈਨੇਟ ਤੋਂ ਬਿਨਾਂ ਨਹੀਂ ਮੈਂ ਕਰੂੰਗਾ, ਤੇ ਅਮਾਊਂਟ ਵੀ ਜਿਹੜਾ $10,000 ਤੱਕ ਹੋਊਗਾ ਮਾਫ ਕਰਨ ਲਈ। ਜੀ, ਅਤੇ ਅਗਲੀ ਜਿਹੜੀ ਆਪਾਂ ਇਸ ਦੇ ਪ੍ਰਤੀ ਜੇ ਗੱਲ ਕਰਦੇ ਜਾਈਏ ਤਾਂ ਹਰਜੋਤ ਸਿੰਘ ਜੀ ਕਿਹਾ ਜਿਹੜਾ ਇਸ ਟਾਈਮ ਜਾ ਰਿਹਾ ਆ, ਪ੍ਰੈਜ਼ੀਡੈਂਟ ਬਾਈਡਨ ਨੇ ਕਿਹਾ ਆ ਵੀ ਟੀਚਰਸ ਅਤੇ ਜਿਹੜੇ ਸਪੋਰਟ ਸਟਾਫ ਆ ਕਹਿੰਦੇ ਵੀ ਉਹਨਾਂ ਨੂੰ ਹੁਣ ਪਹਿਲ ਦੇਣੀ ਚਾਹੀਦੀ ਆ ਪ੍ਰਾਇਓਰਟੀ ਲਿਸਟ ਦੇ ਵਿੱਚ, ਤਾਂ ਜੋ ਵੈਕਸੀਨ ਜਿਹੜੀ ਉਹਨਾਂ ਨੂੰ ਸਮੇਂ ਸਿਰ ਜਿਹੜੀ ਉਹ ਲੱਗ ਸਕੇ। ਕਮਲਾ ਹੈਰਿਸ ਨੇ ਵੀ ਅੱਜ ਇਹੀ ਜਿਹੜਾ ਉਹ ਬਿਆਨ ਦਿੱਤਾ ਆ, ਜਿਸ ਦੇ ਵਿੱਚ ਉਸਨੇ ਇਹ ਆਖਿਆ ਆ ਵੀ ਟੀਚਰਸ ਨੂੰ ਜਲਦੀ ਤੋਂ ਜਲਦੀ ਜਿਹੜੀ ਆ ਉਹ ਵੈਕਸੀਨ ਦਿੱਤੀ ਜਾਵੇ ਤਾਂ ਜੋ ਸੇਫਲੀ ਅਤੇ ਸਿਕਿਉਰਲੀ
ਮੁੜ ਦੁਬਾਰਾ ਜਿਹੜੇ ਸਕੂਲ ਨੇ ਉਹਨਾਂ ਨੂੰ ਓਪਨ ਕਰਨ ਦੇ ਵਿੱਚ ਕਾਮਯਾਬੀ ਜਿਹੜੀ ਉਹ ਮਿਲੇ। ਸੋ ਦੇਖਦੇ ਹਾਂ ਇਸ ਦੇ ਵਿੱਚ ਕੀ ਬਣੂਗਾ। ਕੱਲ੍ਹ ਇੱਕ ਹੋਰ ਨਵਾਂ ਮੁੱਦਾ ਜਿਹੜਾ ਆ ਉਹ ਉੱਠ ਗਿਆ ਸੀਗਾ ਜਦੋਂ ਮੈਡੀਕਲ ਮਰਵਾਨਾ ਜਿਹੜੀਆਂ ਆ ਦੇ ਵਿੱਚ ਕੰਮ ਕਰਨ ਵਾਲੇ ਡਿਸਪੈਂਸਰੀਜ਼ ਵਾਲਿਆਂ ਨੂੰ ਉਹਨਾਂ ਨੂੰ ਜਿਹੜੀ ਆ ਉਹ ਪਹਿਲ ਕਹਿੰਦੇ ਆ ਦੇਣ ਦੀ ਗੱਲ ਜਿਹੜੀ ਉਹ ਚੱਲੀ, ਜਿਸ ਦੇ ਉੱਤੇ ਲੋਕਾਂ ਨੇ ਇਤਰਾਜ਼ ਜਿਹੜਾ ਉਹ ਜਤਾਇਆ, ਜਿਹੜਾ ਕਿ ਬਿਲਕੁਲ ਵਾਜਿਬ ਜਿਹੜਾ ਉਹਨਾਂ ਦਾ ਬਣਦਾ ਹੈਗਾ ਆ ਵੀ ਭਾਈ ਇਹ ਕੀ ਗੱਲ ਬਣੀ ਵੀ ਤੁਸੀਂ ਮੈਡੀਕਲ ਮਰਵਾਨਾ ਵਾਲੇ ਸਟਾਫਰਜ਼ ਆ ਉਹਨਾਂ ਨੂੰ ਤਾਂ ਤੁਸੀਂ ਪਹਿਲਾਂ ਵੈਕਸੀਨ ਲਾਉਣ ਦੀ ਗੱਲ ਕਰ ਰਹੇ ਆ, ਉੱਧਰ ਟਰੱਕਰਜ਼ ਅਜੇ ਪਏ ਆ ਅਤੇ ਅਜੇ ਟੀਚਰਸ ਜਿਹੜੇ ਉਹ ਪਏ ਆ ਅਤੇ ਹੋਰ ਜਿਹੜੇ ਫਰੰਟ ਲਾਈਨ ਵਰਕਰਜ਼ ਆ ਉਹ ਅਜੇ ਹਾਲ ਦੀ ਘੜੀ ਉਹਨਾਂ ਨੂੰ ਵੈਕਸੀਨ ਜਿਹੜੀ ਆ ਉਹ ਤੁਸੀਂ ਨਹੀਂ ਦੇ ਰਹੇ। ਜਿਸ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਕਹਿੰਦੇ ਵੀ ਅਸੀਂ ਇਸ ਦੇ ਉੱਤੇ ਹੁਣ ਮੁੜ ਵਿਚਾਰ ਜਿਹੜਾ ਆ ਉਹ ਕੀਤਾ ਜਾਵੇਗਾ। ਜੀ ਅਗਲੀ ਖਬਰ ਲਾਸ ਐਂਜਲਸ ਯੂਨੀਫਾਈਡ ਸਕੂਲ ਡਿਸਟ੍ਰਿਕਟ ਤੋਂ ਆ ਰਹੀ ਆ। ਲਾਸ ਐਂਜਲਸ ਸਕੂਲ ਬੋਰਡ ਨੇ ਕਹਿੰਦੇ ਪਈ ਉਹ ਜਿਹੜਾ ਉਹਨਾਂ ਦਾ ਨਵਾਂ ਬਜਟ ਹੈਗਾ 2020 ਤੋਂ 2021 ਦਾ, ਉਹਦੇ ਵਿੱਚ ਉਹ ਕਹਿੰਦੇ ਆ ਵੀ ਅਸੀਂ 170 ਦੇ ਕਰੀਬ ਜਿਹੜੇ 133 ਦੇ ਕਰੀਬ ਜਿਹੜੇ ਪੁਲਿਸ ਆਫਿਸਰਸ ਆ ਸਕੂਲ 'ਚ ਹੁੰਦੇ ਆ ਉਹਨਾਂ ਦੀ ਛੁੱਟੀ ਕਰ ਦਾਂਗੇ। ਉਹਨਾਂ ਦੀ ਜਗ੍ਹਾ ਦੇ ਉੱਤੇ ਸਕੂਲ ਕਲਾਈਮੇਟ ਕੋਚਿਸ ਜਿਹੜੇ ਆ ਉਹ ਰੱਖੇ ਜਾਣਗੇ। ਸੋ ਇਹ ਹੁਣ ਲਾਸ ਐਂਜਲਸ ਤੋਂ ਜਿਹੜਾ ਸ਼ੁਰੂ ਹੋਇਆ ਹੈਗਾ ਆ। ਪੁਲਿਸ ਆਫਿਸਰ ਰਿਡਕਸ਼ਨ ਜਿਹੜਾ ਇਹ ਉਹੀ ਪਾਰਟ ਹੈ ਜਿਹਦੇ ਵਿੱਚ ਬਲੈਕ ਸਟੂਡੈਂਟ ਅਚੀਵਮੈਂਟ ਪਲਾਨ $36.5 ਮਿਲੀਅਨ ਜਿਹੜਾ ਐਨੂਅਲੀ ਆ ਇਹ ਸਪਲੀਮੈਂਟ ਸਰਵਿਸ ਅਤੇ ਸਪੋਰਟ ਜਿਹੜੇ 53 ਸਕੂਲ ਆ ਉਹਨਾਂ ਨੂੰ ਦਿੱਤਾ ਜਾਊਗਾ। ਜੀ ਵਿਵਾਦਗ੍ਰਸਤ ਰੇਡੀਓ ਹੋਸਟ ਕੰਜ਼ਰਵੇਟਿਵ ਰਸ਼ ਲਿੰਬਾ ਉਸ ਦੀ ਜਿਹੜੀ ਆ ਉਹ ਮੌਤ ਹੋ ਗਈ ਆ। ਪਿਛਲੇ ਸਾਲ ਰਾਸ਼ਟਰਪਤੀ ਟਰੰਪ ਦੇ ਦੁਆਰਾ ਇਹਨਾਂ ਨੂੰ ਜਿਹੜਾ ਮੈਡਲ ਆ ਉਹ ਵੀ ਜਿਹੜਾ ਉਹ ਦਿੱਤਾ ਗਿਆ ਸੀਗਾ। ਇਹਨਾਂ ਨੇ ਕੁਝ ਸਮਾਂ ਪਹਿਲਾਂ ਹੀ ਦੱਸਿਆ ਸੀਗਾ ਵੀ ਉਹ ਇੱਕ ਅਜਿਹੀ ਬਿਮਾਰੀ ਤੋਂ ਪੀੜਤ ਨੇ ਵੀ ਜਿਸ ਦਾ ਇਲਾਜ ਆ ਉਹ ਨਹੀਂ ਹੈਗਾ ਅਤੇ ਕਹਿੰਦੇ ਵੀ ਅੱਜ ਉਹਨਾਂ ਦੀ ਮੌਤ ਹੋਈ ਆ। 70 ਸਾਲ ਉਹਨਾਂ ਦੀ ਜਿਹੜੀ ਉਮਰ ਸੀਗੀ। ਰਿਪਬਲਿਕਨ ਪਾਰਟੀ ਫਾਰ ਰਾਈਟ ਕੰਜ਼ਰਵੇਟਿਵ ਰੇਡੀਓ ਜਿਹੜੇ ਇਹ ਹੋਸਟ ਸੀਗੇ ਅਤੇ ਇਹ ਤਕਰੀਬਨ ਅਮਰੀਕਾ ਦੇ ਸਾਰੇ ਸੂਬਿਆਂ ਦੇ ਵਿੱਚ ਇਹਨਾਂ ਨੂੰ ਰੇਡੀਓ ਦੇ ਉੱਤੇ ਸੁਣਿਆ ਜਾਂਦਾ ਸੀਗਾ। 2 ਦਹਾਕੇ 1980 ਦੇ ਜਿਹੜੇ ਆ ਉਹ ਦਹਾਕੇ ਦੇ ਵਿੱਚ ਇਹਨਾਂ ਨੇ ਆਪਣਾ ਰੇਡੀਓ ਕਰੀਅਰ ਜਿਹੜਾ ਆ ਉਹ ਸ਼ੁਰੂ ਕੀਤਾ ਸੀ। ਵਿੱਚ TV ਕੋਮੈਂਟੇਟਰ ਵੀ ਬਣੇ, ਫੁੱਟਬਾਲ ਐਨਾਲਿਸਟ ਵੀ ਜਿਹੜੇ ਇਹ ਉਹਨਾਂ ਨੇ ਬਣੇ ਅਤੇ ਕਾਫੀ ਜਿਹੜੀਆਂ ਇਹਨਾਂ ਦੀਆਂ ਚਰਚਿਤ ਵਿਵਾਦਤ ਜਿਹੜੀਆਂ ਆ ਪੋਲੀਟੀਕਲ ਕਿਤਾਬਾਂ ਵੀ ਜਿਹੜੀਆਂ ਆ ਉਹ ਰਹੀਆਂ ਸੀਗੀਆਂ। ਕਹਿੰਦੇ ਸਪੈਸ਼ਲੀ ਜਦੋਂ ਬਿਲ ਕਲਿੰਟਨ ਦੇ ਬਰਾਕ ਓਬਾਮਾ ਦਾ ਕਾਰਜਕਾਲ ਸੀਗਾ ਰਸ਼ ਲਿੰਬਾ ਉਹਨਾਂ ਨੇ ਲਿਬਰਲਜ਼ ਅਤੇ ਜਿਹੜੇ ਡੈਮੋਕਰੇਟਸ ਆ ਉਹਨਾਂ ਦੇ ਖਿਲਾਫ ਕਾਫੀ ਜਿਹੜੀ ਆ ਆਵਾਜ਼ ਆ ਉਹ ਚੱਕਦੇ ਰਹੇ ਸੀਗੇ ਅਤੇ ਕਈ ਕੰਜ਼ਰਵੇਟਿਵ ਇਲੈਕਟਿਡ ਅਫੀਸ਼ੀਅਲਸ ਆ ਉਹਨਾਂ ਨੇ ਸਮਰਥਨ ਕੀਤਾ। ਇਮੀਗ੍ਰੇਸ਼ਨ, ਗਵਰਨਮੈਂਟ ਸਪੈਂਡਿੰਗ, ਗਲੋਬਲ ਵਾਰਮਿੰਗ ਦੇ ਡਿਨਾਇਲ ਦੇ ਵਿੱਚ ਇਹ ਕਾਫੀ ਜਿਹੜੀ ਆ ਉੱਚੀ ਆਵਾਜ਼ ਜਿਹੜੀ ਉਹ ਦੇਖੀ ਜਾਂਦੀ ਰਹੀ ਆ। ਜੀ ਸੋ ਬਿਲਕੁਲ 600 ਤੋਂ ਵੱਧ ਜਿਹੜੇ ਰੇਡੀਓ ਸਟੇਸ਼ਨਸ ਆ ਉਹਨਾਂ ਦੇ ਉੱਤੇ ਜਿਹੜਾ ਰਸ਼ ਲਿੰਬਾ ਦਾ ਪ੍ਰੋਗਰਾਮ ਆਉਂਦਾ ਸੀ ਅਤੇ ਵੀਕਲੀ ਕਹਿੰਦੇ 27 ਮਿਲੀਅਨ ਲੋਕ ਜਿਹੜੇ ਆ ਉਹਦਾ ਪ੍ਰੋਗਰਾਮ ਸੁਣਦੇ ਸੀ। ਸੋ ਜਨਵਰੀ 2020 ਦੇ ਵਿੱਚ ਸਟੇਜ 4 ਜਿਹੜਾ ਹੈ ਲੰਗ ਕੈਂਸਰ ਉਹਨਾਂ ਦੇ ਪਾਇਆ ਗਿਆ ਸੀ। ਥੋੜ੍ਹਾ ਸਮਾਂ ਫਿਰ ਉਹ ਪ੍ਰੋਗਰਾਮ ਜ਼ਰੂਰ ਕਰਦੇ ਰਹੇ, ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਹੈ ਵੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਉਹਨਾਂ ਨੂੰ ਪ੍ਰੈਜ਼ੀਡੈਂਟ ਮੈਡਲ ਆਫ ਫਰੀਡਮ ਵੀ ਦਿੱਤਾ ਸੀ। ਪਰ 70 ਸਾਲਾਂ ਦੇ ਜਿਹੜੇ ਰਸ਼ ਲਿੰਬਾ ਆ ਉਹਨਾਂ ਦੀ ਕੈਂਸਰ ਦੇ ਨਾਲ ਮੌਤ ਹੋ ਗਈ ਹੈਗੀ ਹੈ। ਜੀ ਪ੍ਰੈਜ਼ੀਡੈਂਟ ਬਾਈਡਨ ਅੱਜ ਕਹਿੰਦੇ ਲੇਬਰ ਲੀਡਰਸ ਦੇ ਨਾਲ ਓਵਲ ਆਫਿਸ ਦੇ ਵਿੱਚ ਮੁਲਾਕਾਤ ਕਰਨਗੇ। ਕਹਿੰਦੇ ਵੀ ਇਸ ਦੇ ਦੌਰਾਨ ਉਹ ਕਰੋਨਾ ਵਾਇਰਸ ਦੇ ਰਿਲੀਫ ਐਫਰਟਸ ਉਹਨਾਂ ਤੱਕ ਕਿੱਦਾਂ ਪਹੁੰਚਣੀ ਆ, ਉਹ $1.9 ਟ੍ਰਿਲੀਅਨ ਦਾ ਪੈਕੇਜ ਆ ਉਸ ਦੇ ਬਾਰੇ ਅਤੇ ਇਨਫਰਾਸਟਰਕਚਰ ਨੂੰ ਲੈ ਕੇ ਜਿਹੜਾ ਆ ਉਸ ਦੇ ਬਾਰੇ ਜਿਹੜੀ ਉਹ ਗੱਲਬਾਤ ਕਰਨਗੇ। ਸੋ ਜਿਹੜੇ ਲੇਬਰ ਲੀਡਰਸ ਆ ਯਾਨੀ ਕਿ ਯੂਨੀਅਨਸ ਦੇ ਨਾਲ ਉਹਨਾਂ ਦਾ ਡਾਇਰੈਕਟ ਜਿਹੜਾ ਉਹ ਲਿੰਕ ਉਹ ਹੈਗਾ ਆ। ਸੋ ਜੇ ਇਨਫਰਾਸਟਰਕਚਰ ਦਾ ਕੰਮ ਹੋਣਾ ਆ ਅਤੇ ਇਹ ਤਕਰੀਬਨ ਤੈਅ ਹੀ ਆ ਵੀ ਉਹ ਜਿਹੜੀਆਂ ਇੱਥੋਂ ਦੀਆਂ ਯੂਨੀਅਨਸ ਆ ਉਹਨਾਂ ਦੇ ਜ਼ਰੀਏ ਹੀ ਜਿਹੜੇ ਉਹ ਕੰਮ ਹੋਣਗੇ। ਸੋ ਉਹ ਕਾਫੀ ਜਿਹੜੀ ਸਪੈਂਡਿੰਗ ਕਰਨੀ ਹੈਗੀ ਆ, ਇਹਦਾ ਮਤਲਬ ਆ ਵੀ ਇਸ ਪਾਸੇ ਵੱਲ ਨੂੰ ਜਿਹੜੀ ਉਹ ਜਾ ਸਕਦੀ ਆ। ਸੋ ਕੱਲ੍ਹ ਇਹ ਮਿਲਵਾਕੀ ਦੇ ਵਿੱਚ ਸੀਗੇ, ਅੱਜ ਵਾਸ਼ਿੰਗਟਨ DC ਦੇ ਵਿੱਚ ਇਹਨਾਂ ਲੀਡਰਸ ਦੇ ਨਾਲ ਕਹਿੰਦੇ ਆ ਉਹ ਮੁਲਾਕਾਤ ਹੋਵੇਗੀ। ਜੀ ਅਤੇ ਆਪਾਂ ਇੱਕ ਬ੍ਰੇਕ ਲੈਂਦੇ ਹਾਂ ਅਤੇ ਬ੍ਰੇਕ ਤੋਂ ਬਾਅਦ ਫਿਰ ਤੁਹਾਡੇ ਨਾਲ ਹਾਜ਼ਰ ਹੁੰਦੇ ਹਾਂ।
1350 AM, KWRU Fresno 1300 AM, KLHC Bakersfield 1350 AM, KCVR Lodi 1570 AM. ਫਰੈਸਨੋ ਵਿੱਚ ਬੜੇ ਲੰਮੇ ਸਮੇਂ ਤੋਂ ਤੁਹਾਡੀ ਸੇਵਾ ਦੇ ਵਿੱਚ ਰਾਇਲ ਤਾਜ ਰੈਸਟੋਰੈਂਟ 25 ਸਾਲ ਤੋਂ ਵੱਧ ਦੇ ਐਕਸਪੀਰੀਅੰਸ ਵਾਲੇ ਕੁੱਕ ਮੰਗਲਵਾਰ ਤੋਂ ਐਤਵਾਰ ਤੱਕ 15 ਆਈਟਮ ਦਾ ਬਫੇ 999 ਚ 100 ਤੋਂ 1000 ਬੰਦੇ ਤੱਕ ਦੀ ਕੇਟਰਿੰਗ ਕਰਦੇ ਹਨ। ਹਰ ਤਰ੍ਹਾਂ ਦੇ ਵੈਜ ਨਾਨ ਵੈਜ ਰਾਇਲ ਖਾਣੇ ਦੇ ਲਈ ਯਾਦ ਰੱਖੋ ਰਾਇਲ ਤਾਜ ਰੈਸਟੋਰੈਂਟ ਫਰੈਸਨੋ 6735 ਨਾਰਥ ਫਰਸਟ ਸਟਰੀਟ ਫਰੈਸਨੋ। ਹੋਰ ਜਾਣਕਾਰੀ ਲਈ ਕਾਲ ਸੋਢੀ 5597619641 559 761 9641। ਗਿੱਲ ਇਮੀਗ੍ਰੇਸ਼ਨ ਕੰਸਲਟੈਂਟਸ ਇਹਨਾਂ ਤੋਂ ਤੁਸੀਂ ਫੈਮਿਲੀ ਪਟੀਸ਼ਨ ਪਾਸਪੋਰਟ ਵੀਜ਼ਾ ਗ੍ਰੀਨ ਕਾਰਡ ਸਿਟੀਜ਼ਨਸ਼ਿਪ ਐਫੀਡੇਵਿਟ ਆਫ ਸਪੋਰਟ ਰੀਐਂਟਰੀ ਪਰਮਿਟ ਵਰਕ ਪਰਮਿਟ ਇੰਡੀਅਨ ਪਾਸਪੋਰਟ ਲਈ ਸਿਲੰਡਰ ਸਰਟੀਫਿਕੇਟ ਲੈਣਾ ਰੀਨਿਊ ਕਰਵਾਉਣਾ OCI ਕਾਰਡ ਇੰਡੀਆ ਲਈ ਵੀਜ਼ਾ ਪਾਸਪੋਰਟ ਸਾਈਜ਼ ਫੋਟੋਜ਼ ਤੇ ਨੋਟਰੀ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ ਗੁਰਪ੍ਰੀਤ ਗਿੱਲ 5594122876 559 412 2876 ਐਡਰੈਸ 4709 ਅਲ ਕੈਪੀਟਾਨ Suite 103 Fresno or visit fresnoimmigration.com। ਸਟਾਕਟਨ ਟ੍ਰੇਸੀ ਤੋਂ ਬੇਕਰਸਫੀਲਡ ਦੇ ਏਰੀਆ ਦੇ ਵਿੱਚ ਜੇਕਰ ਤੁਹਾਨੂੰ ਜ਼ਰੂਰਤ ਹੈ ਨਵੇਂ ਘਰ ਖਰੀਦਣ ਜਾਂ ਫਿਰ ਵੇਚਣ ਦੀ ਜਾਂ ਫਿਰ ਲੈਣਾ ਚਾਹੁੰਦੇ ਹੋ ਕੋਈ ਵੀ ਕਮਰਸ਼ੀਅਲ ਪ੍ਰਾਪਰਟੀ ਜਾਂ ਫਿਰ ਫਾਰਮ ਤਾਂ ਗੱਲ ਕਰ ਸਕਦੇ ਹੋ ਸੁਖਜਿੰਦਰ ਸਿੰਘ ਮੋਹਾਰ BBN ਰੀਅਲ ਏਸਟੇਟ ਵਾਲਿਆਂ ਨਾਲ ਜੋ ਕਿ ਮਾਹਿਰ ਹਨ ਪ੍ਰਾਪਰਟੀ ਖਰੀਦਣ ਅਤੇ ਵੇਚਣ ਦੇ ਵਿੱਚ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 559 709 3800 5597093800। ਸੁਖਜਿੰਦਰ ਸਿੰਘ ਮੋਹਾਰ BBN ਰੀਅਲ ਏਸਟੇਟ ਵਾਲੇ ਲਾਇਸੈਂਸ ਨੰਬਰ 010295881। ਇੰਸ਼ੋਰੈਂਸ ਦੀ ਦੁਨੀਆ ਦੇ ਵਿੱਚ ਭਰੋਸੇਮੰਦ ਨਾਮ ਖਾਲਸਾ ਇੰਸ਼ੋਰੈਂਸ ਏਜੰਸੀ। ਆਪਣੇ ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ ਆਟੋ ਹੋਮ ਕਮਰਸ਼ੀਅਲ ਲਾਈਫ ਕਰਵਾਉਣੀ ਹੋਵੇ ਤਾਂ ਅੱਜ ਹੀ ਸੰਪਰਕ ਕਰੋ। ਖਾਲਸਾ ਇੰਸ਼ੋਰੈਂਸ ਏਜੰਸੀ 26 ਸਾਲ ਤੋਂ ਵੱਧ ਦਾ ਤਜਰਬਾ। ਕਾਲ 408 272 2500 4082722500। ਖਾਲਸਾ ਇੰਸ਼ੋਰੈਂਸ ਏਜੰਸੀ 4082722500। ਦਾਦੀ ਜੀ ਕੀ ਤੁਸੀਂ ਆਪਣੀ ਕੋਵਿਡ ਦੀ ਵੈਕਸੀਨ ਲਗਵਾ ਲਈ ਹੈ? ਮੈਂ ਸੋਚਿਆ ਮੈਂ ਥੋੜੀ ਜਿਹੀ ਉਡੀਕ ਕਰ ਲਵਾਂ। ਉਡੀਕ ਕੀ? ਦਾਦੀ ਜੀ ਤੁਹਾਨੂੰ ਵੈਕਸੀਨ ਲਗਵਾਉਣੀ ਪਵੇਗੀ। ਬਹੁਤ ਸਾਰੀਆਂ ਚੀਜ਼ਾਂ ਸੁਣਨ ਵਿੱਚ ਆ ਰਹੀਆਂ ਹਨ ਅਤੇ ਹਾਲਾਤ ਹਾਲੇ ਦੀ ਬਹੁਤ ਬੁਰੇ ਹਨ। ਦਾਦੀ ਜੀ ਹਾਲਾਤ ਬਿਹਤਰ ਹੋ ਰਹੇ ਹਨ। ਹੁਣ ਉਮੀਦ ਦੀ ਕਿਰਨ ਜਾਗ ਪਈ ਹੈ। ਅਸਲ ਉਮੀਦ। ਇਹ ਵੈਕਸੀਨ ਕੋਵਿਡ ਦੇ ਫੈਲਾਅ ਨੂੰ ਰੋਕ ਸਕਦੀ ਹੈ। ਇਸ ਤੇ ਜਾਂਚ ਕੀਤੀ ਗਈ ਹੈ ਅਤੇ ਇਹ ਕੰਮ ਕਰਦੀ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਇਹ ਸੁਰੱਖਿਅਤ ਹੈ। ਮੈਂ ਤੁਹਾਡੇ ਨਾਲ ਸਮਾਂ ਬਿਤਾਉਣਾ ਯਾਦ ਕਰਦਾ। ਇਸ ਲਈ ਦਾਦੀ ਜੀ ਤਿਆਰੀ ਕੱਸੋ ਅਤੇ ਕੋਵਿਡ ਦੀ ਵੈਕਸੀਨ ਲਗਵਾਓ। ਠੀਕ ਹੈ ਮੈਂ ਲਗਵਾ ਲਵਾਂਗੀ ਪਰ ਜਦੋਂ ਤੇਰੀ ਵਾਰੀ ਆਵੇ ਤਾਂ ਤੂੰ ਵੀ ਪੂਰੀ ਤਿਆਰੀ ਰੱਖੀ। ਦਾਦੀ ਜੀ ਤੁਹਾਨੂੰ ਪਤਾ ਹੈ ਕਿ ਜਦੋਂ ਮੇਰੀ ਵਾਰੀ ਆਵੇਗੀ ਮੈਂ ਕਤਾਰ ਵਿੱਚ ਸਭ ਤੋਂ ਅੱਗੇ ਹੋਵਾਂਗਾ। ਕੈਲੀਫੋਰਨੀਆ ਤਿਆਰੀ ਕੱਸੋ ਅਤੇ ਵੈਕਸੀਨਾਂ ਲਗਵਾਓ। ਇਹ ਸੰਦੇਸ਼ ਤੁਹਾਡੇ ਲਈ ਲੈ ਕੇ ਆਈ ਹੈ ਦ ਕੈਲੀਫੋਰਨੀਆ ਐਂਡਾਊਮੈਂਟ। ਘਰ ਜਾਂ ਬਿਜ਼ਨਸ ਵੇਚਣਾ ਹੋਵੇ ਜਾਂ ਵੱਡਾ ਘਰ ਵੇਖਣਾ ਹੋਵੇ ਲੋਨ ਲੈਣ ਲਈ ਚੇਤੇ ਰੱਖੋ ਯੂ ਆਰ ਅਪਰੂਵਡ। ਜ਼ੈਂਡਰ ਮੋਰਗੇਜ ਜ਼ੈਂਡਰ ਮੋਰਗੇਜ ਜ਼ੈਂਡਰ ਮੋਰਗੇਜ ਜ਼ੈਂਡਰ ਮੋਰਗੇਜ। ਜੇ ਤੁਸੀਂ ਆਪਣਾ ਘਰ ਜਾਂ ਬਿਜ਼ਨਸ ਵੇਚਣ ਤੇ ਖਰੀਦਣ ਦੇ ਨਾਲ-ਨਾਲ ਘਰ ਜਾਂ ਬਿਜ਼ਨਸ ਦਾ ਲੋਨ ਕਰਵਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਕਾਲ ਕਰੋ ਜ਼ੈਂਡਰ ਮੋਰਗੇਜ ਤੇ ਜ਼ੈਂਡਰ ਰੀਅਲ ਏਸਟੇਟ ਦੇ ਆਫਿਸ ਵਿੱਚ, ਜਿੱਥੇ ਇੱਕ ਹੀ ਛੱਤ ਹੇਠਾਂ ਤੁਹਾਨੂੰ ਮਿਲੇਗੀ ਰੀਅਲ ਏਸਟੇਟ ਨਾਲ ਜੁੜੀ ਹਰ ਸਰਵਿਸ। ਹਮੇਸ਼ਾ ਯਾਦ ਰੱਖੋ ਭਰੋਸੇਯੋਗ ਨਾਮ ਮੋਹਨ ਸਿੰਘ ਚੀਮਾ, ਜੋ ਕਰਨਗੇ ਤੁਹਾਡੇ ਸੁਪਨਿਆਂ ਦੇ ਘਰ ਦੇ ਸੁਪਨੇ ਨੂੰ ਸਾਕਾਰ। ਉਹਨਾਂ ਦਾ ਨੰਬਰ ਹੈ 559 825 5555, NMLS ID 698952, DRE number 020671197. All loans are subject to credit and underwriting approval. Zender Mortgage, Zender Mortgage. ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੇ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ ਸਰੋਤੇ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਆਪਣਾ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਸਵਾਗਤ ਹੈ ਜੀ ਆਇਆਂ ਨੂੰ ਜੀ।
ਧੰਨਵਾਦ, ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ। ਜੀ ਤੇ ਆਪਣੇ ਨਾਲ ਹਰਜੋਤ ਸਿੰਘ ਜੀ ਵਿੱਕੀ ਢਿੱਲੋਂ ਜਿਹੜੇ ਉਹ ਜੁੜੇ ਨੇ ਤੇ ਉਹ ਆਪਾਂ ਨੂੰ ਕੁਝ ਇਨਫੋਰਮੇਸ਼ਨ ਜਿਹੜੀ ਉਹ ਦੱਸਣਾ ਚਾਹੁੰਦੇ, ਉਹ ਵੀ ਰਾਈਟ ਨਾਓ ਰੋਡ ਦੇ ਉੱਤੇ ਹੀ ਜਿਹੜੇ ਆ ਉਹ ਫਸੇ ਸੀਗੇ। ਹਾਂਜੀ ਵਿੱਕੀ ਜੀ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਵਿੱਕੀ ਜੀ ਰਾਈਟ ਨਾਓ ਕਿਹੜੀ ਜਗ੍ਹਾ ਦੇ ਉੱਤੇ ਤੁਸੀਂ ਫਸੇ ਹੋਏ ਹੋ? ਮੈਂ ਅਸਟਨ ਤੋਂ 33 ਮਿਲਾ ਪਹਿਲਾਂ ਹੁਣੇ ਰੁਕਿਆ ਹੈ, ਮਤਲਬ ਹਾਈਵੇ 35 ਤੇ। ਠੀਕ ਹੈ। ਤੇ ਬਹੁਤ ਹੀ ਮਾੜਾ ਹਾਲ ਹੈ ਇੱਥੇ, ਜਿੰਨੀ ਵੀ ਕੋਈ ਮਤਲਬ ਥੋੜੀ ਜਿਹੀ ਵੀ ਚੜਾਈ ਆਉਂਦੀ ਆ, ਕੋਈ ਹਿੱਲ ਉੱਤੇ ਟਰੱਕ ਚੜ ਨਹੀਂ ਰਹੇ। ਓਕੇ, ਇੰਨਾ ਸਲਿਪਰੀ ਆ ਕੰਮ? ਸਲਿਪਰੀ ਮਤਲਬ ਸੜਕਾਂ ਮਤਲਬ ਆਇਸ ਬਣੀ ਹੋਈ ਆ ਬਿਲਕੁਲ, ਇਹਨਾਂ ਨੇ ਕੋਈ ਸੱਟਿਆ ਵੀ ਹੈ ਨਹੀਂ ਤੇ ਐਕਸੀਡੈਂਟ ਵੀ ਕਾਫੀ ਹੋਇਆ ਇਸ ਕਰਕੇ। ਹਾਲਾਂਕਿ ਮੈਂ ਅਸਟਨ ਹੀ ਲਾਉਣਾ ਸੀ, 33 ਮਿਲਾ ਰਹਿੰਦਾ ਸੀ ਮੇਰਾ, ਤੇ ਮੈਂ ਆਪਣਾ ਰੈਸਟੇਰੀ ਤੇ ਕੱਢਿਆ, ਰੈਸਟੇਰੀ ਤੇ ਕਹਾਂ ਟਰੱਕ ਫਸੇ ਹੋਏ, ਕਾਰਾਂ ਵਾਲੇ ਪਾਸੇ ਰੁਕ ਗਏ ਨਾ, ਉੱਥੇ ਜਗ੍ਹਾ ਸੀਗੀ। ਠੀਕ ਹੈ। ਤੇ ਮੈਂ ਤਾਂ ਇਹੀ ਕਹੂੰਗਾ ਵੀ ਹਾਂ ਪ੍ਰੋਪਰ ਜਗ੍ਹਾ ਦੇਖ ਕੇ ਤੁਸੀਂ ਮਤਲਬ ਰੁਕ ਜੋ, ਬੈਟਰ ਇਹੀ ਆ ਵੀ ਐਕਸੀਡੈਂਟ ਬਹੁਤ ਹੋ ਰਹੇ ਆ ਜੀ। ਤੇ ਸੈਕਿੰਡ ਵੀ ਜੇ ਤੁਸੀਂ ਇੱਥੇ ਲੰਘਣਾ ਜਾਂ ਟੈਕਸ ਦੇ ਵਿੱਚ ਬਣਨਾ ਤਾਂ ਫਿਊਲ ਪਹਿਲਾਂ ਭਰੋ, ਕੋਈ ਵੀ ਫਿਊਲ ਮਤਲਬ ਸਾਰੇ ਬੰਦ ਆ, ਗੈਸ ਸਟੇਸ਼ਨ, ਪਲਾਜ਼ੇ, ਰੈਸਟੋਰੈਂਟ ਵੀ ਕੋਈ ਮਤਲਬ ਮੈਂ ਖੁੱਲਾ ਨਹੀਂ ਦੇਖਿਆ। ਮੈਂ ਮਤਲਬ 100 ਮੀਲ ਚਲਾਇਆ ਹੋ ਮਸਾਂ ਹੀ 4 ਘੰਟਿਆਂ ਚ। ਠੀਕ ਹੈ। ਹਾਂਜੀ ਮੈਂ ਕੋਈ ਮਤਲਬ ਖੁੱਲਾ ਨਹੀਂ ਦੇਖਿਆ ਕੁਛ ਵੀ, ਕਾਰ ਵੀ ਟਾਮੇ ਟੱਲੀ ਆ ਕਿਉਂਕਿ ਸਾਰਾ ਕੁਛ ਬੰਦ ਆ। ਤੇ ਇਸ ਲਈ ਮੈਂ ਕਹਿਣਾ ਵੀ ਪ੍ਰੋਪਰ ਪਹਿਲੇ ਰੁਕ ਜਾਓ, ਮਤਲਬ ਐਗਜ਼ਿਟ ਤੇ ਵੀ ਬਹੁਤ ਔਖਾ ਹੈਗਾ, ਮਤਲਬ ਤੁਸੀਂ ਬਾਹਰ ਕੱਢ ਲਓ, ਸੇਫ ਨਹੀਂ ਹੈਗਾ, ਉੱਤੇ ਟਰੱਕ ਚੜ੍ਹਦੇ ਨਹੀਂ ਗਾ ਜੇ ਥੋੜੀ ਵੀ ਚੜਾਈ ਆ। ਜੀ ਥੈਂਕ ਯੂ ਵਿੱਕੀ ਵੀਰੇ, ਥੈਂਕ ਯੂ ਇਨਫੋਰਮੇਸ਼ਨ ਸਾਂਝੀ ਕਰਨ ਲਈ, ਬੜੀ ਮਿਹਰਬਾਨੀ ਜੀ, ਬੜੀ ਸ਼ੁਕਰੀਆ। ਬਿਲਕੁਲ ਸਰੋਤਿਓ, ਜੇ ਕੋਈ ਹੋਰ ਵੀ ਸਾਡਾ ਜਿਹੜਾ ਸਰੋਤਾ ਹੈਗਾ ਟੈਕਸ ਜਾਂ ਨਿਊ ਜਰਸੀ ਉਧਰ ਈਸਟ ਵਾਲੀ ਕਿੱਧਰ ਵੀ ਜਿੱਥੇ ਵੀ ਤੁਸੀਂ ਹੈਗੇ ਆ, ਕਿਉਂਕਿ ਇਕੱਲਾ ਇੱਕ ਸੂਬਾ ਹੀ ਨਹੀਂ, ਰਾਈਟ ਨਾਓ ਦਰਜਨ ਤੋਂ ਵੱਧ ਸੂਬਿਆਂ ਦੇ ਵਿੱਚ ਇੱਦਾਂ ਦੀ ਜਿਹੜੀ ਸਥਿਤੀ ਜਿਹੜੀ ਉਹ ਬਣੀ ਪਈ ਆ। ਤੇ ਓਬਵੀਅਸਲੀ ਇਹਦੇ ਵਿੱਚ ਲੋਡ ਵਗੈਰਾ ਦਾ ਵੀ ਕਾਫੀ ਰੌਲਾ ਰੱਪਾ ਜਿਹੜਾ ਉਹ ਰਹੂਗਾ, ਪਰ ਆਈ ਥਿੰਕ ਇਸ ਚੀਜ਼ ਨੂੰ ਤਾਂ ਜਿਹੜਾ ਹੁਣ ਸਾਰਿਆਂ ਨੂੰ, ਸ਼ਿਪਰ ਨੂੰ ਵੀ ਤੇ ਰਿਸੀਵਰ ਨੂੰ ਵੀ ਇਹ ਜਿਹੜਾ ਸਮਝਣਾ ਪਊਗਾ ਵੀ ਭਾਈ ਹੁਣ ਸਿਰ ਤੇ ਚੱਕ ਕੇ ਤਾਂ ਲੋਡ ਲਿਆਉਣੋਂ ਜਿਹੜੇ ਉਹ ਰਹੇ, ਜਿੱਥੇ ਤੁਰਨਾ ਵੀ ਜਿਹੜਾ ਉਹ ਔਖਾ ਹੋਇਆ ਪਿਆ ਹੈਗਾ। ਸੋ ਦੇਖੋ ਫੂਡ ਨਹੀਂ, ਕਿਤੇ ਗੈਸ ਸਟੇਸ਼ਨ ਬੰਦ ਆ, ਸਾਰਾ ਕੁਝ ਬਹੁਤ ਔਖਾ ਆ। ਸੋ ਇੱਕ ਜ਼ਰੂਰ ਸੀਗਾ ਵੀ ਮੈਂ ਮਿਸੀਸਿਪੀ ਦਾ ਜਿਸ ਤਰ੍ਹਾਂ ਪਹਿਲਾਂ ਦੱਸਿਆ ਸੀ ਵੀ ਉੱਥੇ ਜੈਕਸਨ ਗੁਰੂ ਘਰ ਆ, ਉੱਥੋਂ ਕਿਸੇ ਨੇ ਅਨਾਊਂਸਮੈਂਟ ਪਾਈ ਹੋਈ ਸੀ ਵੀ ਜੇ ਕੋਈ ਵੀ ਆਪਣਾ ਟਰੱਕਰ ਵੀਰ ਲਾਗੇ ਛਾਗੇ ਕਿਸੇ ਤਰ੍ਹਾਂ ਕੋਈ ਫਸਿਆ ਆ, ਜੇ ਉੱਥੇ ਗੁਰੂ ਘਰ ਪਹੁੰਚ ਸਕਦਾ, ਉੱਥੇ ਪਾਰਕਿੰਗ ਵੀ ਆ, ਉੱਥੇ ਖਾਣਾ ਵੀ ਆ, ਸਾਰਾ ਕੁਛ ਹੈਗਾ ਤੇ ਜਾ ਸਕਦਾ। ਹੁਣ ਜਿਨ੍ਹਾਂ ਦੇ ਕੋਲ ਫੂਡ ਨਹੀਂ ਜਾਂ ਗੈਸ ਘੱਟ ਆ, ਉਹ ਤਾਂ ਬਹੁਤ ਬੁਰੀ ਸਿਚੁਏਸ਼ਨ ਦੇ ਵਿੱਚ ਆ। ਸੋ ਨਿਊ ਜਰਸੀ ਦੇ ਵਿੱਚ ਵੀ ਜਿਹੜਾ ਕਾਫੀ ਵੱਡਾ ਜਿਹੜਾ ਸਟਾਰਮ ਆ ਰਿਹਾ ਆ, ਉਹ ਕੱਲ੍ਹ ਨੂੰ ਸਟਾਰਟ ਹੋਣਾ ਹੈ। ਸਨੋ ਸਟਾਰਮ 6 ਤੋਂ ਲੈ ਕੇ 8 ਇੰਚ ਤੱਕ ਉੱਥੇ ਜਿਹੜੀ ਸਨੋ ਪੈ ਸਕਦੀ ਹੈਗੀ ਆ। ਸੋ ਭਾਈ ਜਿੰਨੇ ਵੀ ਟਰੱਕਰਸ ਹੈਗੇ ਆ, ਖਾਸ ਕਰਕੇ ਇੱਧਰੋਂ ਵੈਸਟ ਕੋਸਟ ਤੋਂ ਈਸਟ ਵੱਲ ਨੂੰ ਜਾ ਰਹੇ ਹੈਗੇ ਜਾਂ ਟੈਕਸਸ ਵੱਲ ਨੂੰ, ਤੇ ਹੁਣ ਤੁਸੀਂ ਦੇਖ ਲਓ ਉੱਥੇ ਸਿਚੁਏਸ਼ਨ ਬਹੁਤ ਬੈਡ ਆ। ਜਾਣ ਤੋਂ ਪਹਿਲਾਂ ਪੂਰੇ ਧਿਆਨ ਨਾਲ ਦੇਖੋ। ਤੇ ਹੋਰ ਵੀ ਕੋਈ ਜਿਹੜੇ ਸਾਡੇ ਨਾਲ ਆਪਣਾ ਕੋਈ ਸਾਡਾ ਸਰੋਤਾ ਆ, ਆਪਣਾ ਜਿਹੜਾ ਵਿਚਾਰ ਸਾਂਝੇ ਕਰਨੇ ਚਾਹੁੰਦਾ ਇਹਦੇ ਉੱਤੇ, ਤੇ ਤੁਸੀਂ ਕਾਲ ਕਰ ਸਕਦੇ ਹੋ 408 272 5200 408 272 5200। ਜੀ ਆਪਣੇ ਨਾਲ ਜੁੜੇ ਨੇ ਹਰਿੰਦਰ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਰਾਜਕਰਨਵੀਰ ਜੀ, ਖਾਲਸਾ ਜੀ, ਸਤਿ ਸ਼੍ਰੀ ਅਕਾਲ ਜੀ। ਟਰੱਕਰ ਵੀਰਾਂ ਲਈ ਇੱਕ ਥੋੜੀ ਜਿਹੀ ਇਨਫੋਰਮੇਸ਼ਨ ਆਪਣੇ ਕੋਲੇ, ਆਪਾਂ ਜਦੋਂ ਅਰਕਨਸਾਸ ਤੋਂ I-40 ਵੈਸਟ ਲੈ ਕੇ ਓਕਲਾਹੋਮਾ ਨੂੰ ਆਉਂਦੇ ਆ, I-40 ਦੇ ਉੱਤੇ 195 ਮੀਲ ਮਾਰਕਰ ਦੇ ਉੱਤੇ ਥੋੜੇ ਚਿਰ ਪਹਿਲੇ ਐਕਸੀਡੈਂਟ ਹੋਇਆ ਜੀ। ਜਿਹਦੇ ਉੱਥੋਂ ਧਿਆਨ ਨਾਲ ਆਉਣ ਜੀ, ਇੱਕ 255 ਮੀਲ ਮਾਰਕਰ ਜਿਹੜਾ ਰੈਸਟ ਏਰੀਆ ਆਉਂਦਾ ਵਾ I-40 ਵੈਸਟ ਦੇ ਉੱਤੇ ਓਕਲਾਹੋਮਾ 'ਚ। ਠੀਕ ਹੈ ਜੀ। ਉਹ ਤੋਂ ਲੈ ਕੇ ਓਕਲਾਹੋਮਾ ਸਿਟੀ ਤੱਕ ਥੋੜੇ ਹਾਲਾਤ ਖਰਾਬ ਨੇ ਸੜਕ ਦੇ, ਥੋੜਾ ਜਿਹਾ ਧਿਆਨ ਨਾਲ ਆਉਣ। ਜਿਹੜੀ ਢਲਾਣ ਆਉਂਦੀ ਆ, 2 ਵਾਰ ਢਲਾਣ ਆਉਂਦੀ ਆ, ਉਹ ਥੋੜਾ ਜਿਹਾ ਧਿਆਨ ਨਾਲ ਆਉਣ। ਉੱਥੋਂ ਹੀ ਟਰੱਕ ਤਿਲਕਦਾ ਵਾ। ਓਕਲਾਹੋਮਾ ਸਿਟੀ ਤੋਂ ਬਾਅਦ ਓਕਲਾਹੋਮਾ ਦੇ ਬਾਰਡਰ ਤੱਕ ਸੜਕਾਂ ਕਲੀਅਰ ਨੇ, ਬਿਲਕੁਲ ਠੀਕ ਹੈ ਜੀ। ਉਸ ਤੋਂ ਬਾਅਦ ਠੀਕ ਹੈ ਬਿਲਕੁਲ। ਥੈਂਕ ਯੂ ਵੀਰ ਜੀ, ਥੈਂਕ ਯੂ ਜਾਣਕਾਰੀ ਦੇਣ ਦੇ ਲਈ, ਮਿਹਰਬਾਨੀ ਜੀ। ਜੀ ਬਿਲਕੁਲ, ਜਿਹੜਾ ਵਿੰਟਰ ਕੰਡੀਸ਼ਨ ਆ ਟਰੱਕਰਸ ਦੇ ਲਈ ਬਹੁਤ ਜ਼ਿਆਦਾ ਜਿਹੜੀ ਆ ਖਤਰਨਾਕ ਬਣੀ ਹੋਈ ਆ। ਸਲਿਕ ਰੋਡਸ ਹੈਗੀਆਂ ਜਿਹਦੇ ਕਰਕੇ ਇਹ ਮੇਜਰ ਕੰਸਰਨ ਹੈਗਾ ਆ। ਸੋ ਇਕੱਲੇ ਟਰੱਕਰ ਨੇ ਲਈ ਵੀ ਆਮ ਜਿਹੜੀਆਂ ਦੂਜੀਆਂ ਗੱਡੀਆਂ ਵੀ ਚਲਾਉਂਦੇ ਆ, ਉਹਨਾਂ ਦੇ ਲਈ ਵੀ ਸੇਮ ਹੀ ਜਿਹੜੀ ਸਥਿਤੀ ਆ। ਬਹੁਤ ਸਾਰੇ ਲੋਕ ਇਸ ਚੀਜ਼ ਦੇ ਲਈ ਤਿਆਰ ਜਿਹੜੇ ਆ ਉਹ ਨਹੀਂ ਹੁੰਦੇ। ਸੋ ਜ਼ਰੂਰ ਜਿਹੜੇ ਉਹ ਬਚ ਕੇ ਜਿਹੜਾ ਉਹ ਰਹੋ। ਸੁਰਜੀਤ ਸਿੰਘ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀਰ ਜੀ, ਮੈਂ ਹੁਣੇ ਹੀ ਟੈਕਸਾਸ ਤੋਂ ਵਾਪਸ ਆਇਆ ਤੇ ਕੰਡੀਸ਼ਨ ਤਾਂ ਬਹੁਤ ਜ਼ਿਆਦਾ ਖਰਾਬ ਸੀ। ਮੈਂ ਸੈਨ ਅੰਤਾਨੀਓ ਤੋਂ ਚੱਲਿਆ ਸੀਗਾ ਤੇ ਹਰੇਕ 5 ਮੀਲ ਤੇ ਇੱਕ ਟਰੱਕ ਤੇ ਜਾਂ ਕਾਰ ਦਾ ਐਕਸੀਡੈਂਟ ਮੈਂ ਦੇਖਿਆ ਹੈ ਤੇ ਬਲੈਕ ਆਈਸ ਬਹੁਤ ਜ਼ਿਆਦਾ ਹੈ। ਤੇ ਲੋਕਾਂ ਨੂੰ ਮੈਂ ਅਸ਼ੋਰ ਕਰਾਂਗਾ ਤੁਸੀਂ ਰਾਤ ਨੂੰ ਨਾ ਚਲਾਓ ਟਰੱਕ ਉੱਤੇ। 7 ਵਜੇ ਸਵੇਰ ਤੋਂ ਲੈ ਕੇ 5 ਵਜੇ ਤੱਕ ਟਰੱਕ ਚਲਾਓ
ਤੇ ਸਪੀਡ ਲਿਮਿਟ ਕੰਟਰੋਲ ਕਰੋ। ਬਲੈਕ ਆਈਸ ਦਾ 10 ਦੇ ਉੱਤੇ ਜਾਣਾ ਹੀ ਨਹੀਂ ਹੈ ਤੇ ਨਾਰਮਲ ਆਈਸ ਤੇ ਵੀ ਤੁਸੀਂ 45-40 ਦੇ ਉੱਤੇ ਨਹੀਂ ਜਾਣਾ। ਅਗਰ ਤੁਸੀਂ ਜਾ ਰਹੇ ਹੋ ਇਟਸ ਯੋਰ ਓਨ ਰਿਸਕ। ਕੋਈ ਟਰੱਕ ਸਟਾਪ ਖੁੱਲਿਆ ਨਹੀਂ ਹੈ I-10 ਦੇ ਉੱਤੇ। ਡੈਮਿੰਗ ਨਿਊ ਮੈਕਸੀਕੋ ਉੱਥੇ ਵੀ ਪ੍ਰੋਬਲਮ ਹੈ। ਨਿਊ ਮੈਕਸੀਕੋ ਲਾਸ ਕਰੂਜ਼ ਉੱਥੇ ਪ੍ਰੋਬਲਮ ਸੀਗਾ। ਐਲ ਪਾਸੋ ਟੈਕਸਾਸ ਉੱਥੇ ਵੀ ਪ੍ਰੋਬਲਮ ਹੈ। ਤੇ ਜਿੱਥੇ ਤੋਂ ਤੁਸੀਂ ਆ ਰਹੇ ਹੋ ਟੈਕਸਾਸ ਦੇ ਪਲੀਜ਼ ਇੰਸ਼ੋਰ ਤੁਹਾਡੇ ਕੋਲ ਫੂਡ ਹੋਣਾ ਚਾਹੀਦਾ ਹੈ। ਡੀਜ਼ਲ ਪੂਰਾ ਭਰਿਆ ਹੋਣਾ ਚਾਹੀਦਾ। ਜਿੱਥੇ ਮਿਲਦਾ ਡੀਜ਼ਲ ਪਾ ਲਓ, ਨਹੀਂ ਤਾਂ ਅੱਗੇ ਮਿਲਣਾ ਨਹੀਂ ਡੀਜ਼ਲ ਕਿਤੇ ਵੀ ਤੁਹਾਨੂੰ ਉੱਥੇ। ਜੀ ਥੈਂਕ ਯੂ ਸੁਰਜੀਤ ਜੀ ਜਾਣਕਾਰੀ ਸਾਂਝੀ ਕਰਨ ਦੇ ਲਈ, ਮਿਹਰਬਾਨੀ ਜੀ। ਜੀ ਸ਼ੁਕਰੀਆ ਜੀ। ਤੇ ਅਗਲੇ ਕਾਲਰ ਨੇ ਨਿੰਦਰ। ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਦੋਨੋਂ ਵੀਰਾਂ ਨੂੰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ ਤਾਂ ਇੱਕ ਅਪੀਲ ਕਰਨੀ ਸੀ ਆਪਣੇ ਨਵੇਂ ਡਰਾਈਵਰਾਂ ਨੂੰ, ਜਿਨ੍ਹਾਂ ਨੇ ਪਹਿਲੀ ਸਨੋ ਆ, ਜਿਨ੍ਹਾਂ ਦੇ ਨਵੇਂ ਆਏ ਨੇ, ਉਹਨਾਂ ਨੂੰ ਬਿਲਕੁਲ ਰਿਸਕ ਨਹੀਂ ਲੈਣਾ ਚਾਹੀਦਾ ਕਿਉਂਕਿ ਉਹਨਾਂ ਕੋਲ ਬਿਲਕੁਲ ਐਕਸਪੀਰੀਅੰਸ ਨਹੀਂ ਹੈਗਾ। ਐਕਸਪੀਰੀਅੰਸ ਤਾਂ ਵੈਸੇ ਇਹ ਮਾਇਨੇ ਨਹੀਂ ਰੱਖਦਾ ਕਿ ਬਹੁਤ ਖਤਰਨਾਕ ਸਨੋ ਆ, ਬਲੈਕ ਆਈਸ ਹੈਗੀ ਆ। ਪਲੀਜ਼ ਜੇ ਤੁਸੀਂ ਨਵੇਂ ਡਰਾਈਵਰ ਹੋ, ਜੇ ਪਹਿਲਾਂ ਤੁਹਾਡਾ ਐਕਸਪੀਰੀਅੰਸ ਤੁਸੀਂ ਰੁਕ ਜਾਓ। ਕੋਈ ਨਹੀਂ, ਲੋਡ ਲੇਟ ਹੁੰਦਾ, ਜਾਣ ਪਹਿਲਾਂ ਜਾਂ ਬਾਅਦ ਜੋ ਮਰਜ਼ੀ ਦੇਖਿਆ ਜਾਊਗਾ। ਬਿਲਕੁਲ ਸਹੀ ਗੱਲ। ਪਲੀਜ਼ ਰਿਕੁਐਸਟ ਹੈ, ਰੁਕ ਜਾਓ ਜੀ। ਬਸ ਇਹੀ ਅਪੀਲ ਕਰਨੀ ਸੀ। ਥੈਂਕ ਯੂ ਵੀਰ ਜੀ, ਥੈਂਕ ਯੂ ਜੀ। ਬਿਲਕੁਲ, ਜਾਨ ਹੈ ਤਾਂ ਜਹਾਨ ਹੈ। ਬਿਲਕੁਲ ਠੀਕ ਰਹੇ, ਸਲਾਮਤ ਰਹੇ, ਸੱਟ ਚੋਟ ਨਾ ਲੱਗੇ, ਜਿੰਦਾ ਰਹੇ ਤਾਂ ਫਿਰ ਤਾਂ ਟਰੱਕ ਵੀ ਚਲਾਉਣੇ ਆ ਅਤੇ ਸਾਰਾ ਕੁਛ ਜਿਹੜਾ ਉਹ ਕਰਦੇ ਰਹਿਣਾ। ਅਜਿਹੀਆਂ ਸਥਿਤੀਆਂ ਦੇ ਵਿੱਚ ਕਈ ਵਾਰੀ ਘਾਟਾ ਖਾ ਲੈਣਾ ਵੀ ਉਹ ਵੀ ਵਾਜਬ ਹੁੰਦਾ ਆ। ਸੋ ਅਸੀਂ ਨਹੀਂ ਚਾਹੁੰਦੇ ਵੈਸੇ ਕਿਸੇ ਨੂੰ ਘਾਟਾ ਪਵੇ, ਪਰ ਮੈਨੂੰ ਉਮੀਦ ਆ ਵੀ ਅਜਿਹੀਆਂ ਸਥਿਤੀਆਂ ਨੂੰ ਦੇਖਦੇ ਹੋਏ ਜਿਹੜੇ ਸ਼ਿਪਰ ਹੈਗੇ ਆ, ਕੰਪਨੀਆਂ ਵਾਲੇ ਵੀ ਆ ਅਤੇ ਰਿਸੀਵਰ ਵੀ ਆ, ਉਹ ਸਾਰੀਆਂ ਚੀਜ਼ਾਂ ਨੂੰ ਜਿਹੜਾ ਉਹ ਸਮਝਣਗੇ। ਜੀ ਸੋ ਬਿਲਕੁਲ ਮਿਸੀਸਿਪੀ ਦੇ ਵਿੱਚ ਵੀ ਜਿਹੜੀ ਸਿਚੁਏਸ਼ਨ ਹੈ, ਰਾਜਕਰਨਵੀਰ ਸਿੰਘ ਜੀ ਕਹਿੰਦੇ ਕਾਫੀ ਬੈਡ ਆ। I-20 ਜਿਹੜਾ ਵੈਸਟ ਆਫ ਵਿਕਸਬਰਗ ਹੈਗਾ, ਉੱਥੇ ਤਾਂ ਸੋਮਵਾਰ ਤੋਂ ਹੀ ਬਹੁਤ ਜ਼ਿਆਦਾ ਤੂਫਾਨ ਆਇਆ ਆ। ਤੇ ਕਹਿੰਦੇ ਵੀ ਦੁਨੀਆ ਦੇ ਵਿੱਚ ਚੰਗੇ ਬੰਦੇ ਹੁੰਦੇ ਆ। ਇੱਕ ਬੀਬੀ ਐਵਲਿਨ ਫਲੈਚਰ ਜਿਹੜੀ ਕਿ ਰਿਟਾਇਰਡ ਹੈਗੀ US ਆਰਮੀ ਵੈਟਰਨ ਆ, ਤੇ ਉਹ ਧਾਰਮਿਕ ਵੀ ਆ। ਕਹਿੰਦੀ ਮੈਂ ਚਰਚ 'ਚ ਵੀ ਬਹੁਤ ਜਾਂਦੀ ਆ, ਪਰ ਰੱਬ ਕਹਿੰਦੀ ਵੀ 4 ਕੰਧਾਂ ਤੋਂ ਬਾਹਰ ਵੀ ਵਸਦਾ ਆ। ਤੇ ਇਸ ਕਰਕੇ ਉਸਨੇ 65 ਦੇ ਕਰੀਬ ਲੋਕਾਂ ਦੇ ਲਈ ਹੌਟ ਫੂਡ ਤਿਆਰ ਕੀਤਾ। ਤੇ ਕਲਿੰਗਟਨ ਉੱਥੇ ਟਾਊਨ ਹੈਗਾ ਮਿਸੀਸਿਪੀ ਦੇ ਵਿੱਚ, ਤੇ ਉੱਥੇ ਜਿੰਨੇ ਵੀ ਹੋਟਲ ਸੀਗੇ ਜਿਨ੍ਹਾਂ ਦੇ ਵਿੱਚ ਕੋਈ ਟਰੱਕਰਸ ਰਹਿੰਦੇ ਸੀ, ਉਹਨਾਂ ਨੂੰ ਜਾ ਕੇ ਫੂਡ ਉਹ ਫ੍ਰੀ ਡਿਲੀਵਰ ਕੀਤਾ ਉਸਨੇ। ਜੀ ਜੀ, ਬਹੁਤ ਵਧੀਆ, ਬਹੁਤ ਚੰਗੀ ਗੱਲ ਆ। ਅਜਿਹੇ ਮੌਕਿਆਂ ਦੇ ਵਿੱਚ ਇੱਕ ਦੂਜੇ ਦਾ, ਆਪਣੇ ਭੈਣ ਭਰਾਵਾਂ ਦਾ ਜਿਹੜਾ ਇੱਦਾਂ ਹੀ ਜਿਹੜਾ ਉਹ ਸਾਥ ਦੇਣਾ ਚਾਹੀਦਾ ਆ। ਇਹੀ ਇਨਸਾਨੀਅਤ ਆ, ਇਹੀ ਹਰ ਧਰਮ ਜਿਹੜਾ ਆ ਉਹ ਸਿਖਾਉਂਦਾ ਹੈਗਾ ਆ। ਸੋ ਬਿਲਕੁਲ, ਸੋ ਸਥਿਤੀ ਜਿਹੜੀ ਆ ਰਾਈਟ ਨਾਓ ਇੱਦਾਂ ਦੀ ਜਿਹੜੀ ਉਹ ਬਣੀ ਪਈ ਆ। ਚਲੋ ਉਮੀਦ ਕਰਦੇ ਹਾਂ ਵੀ ਟੈਕਸਸ ਦੇ ਵਿੱਚ ਮੁੜ ਜਿਹੜੇ ਹਾਲਾਤ ਆ ਉਹ ਜਿਹੜੇ ਉਹ ਠੀਕ ਹੋ ਸਕਣ, ਪਰ ਇਹਨਾਂ ਨੂੰ ਕਾਫੀ ਵੱਡੇ ਜਿਹੜੇ ਆ ਹਰਜੋਤ ਸਿੰਘ ਜੀ ਵਿਚਾਰ ਕਰਨ ਦੀ ਜ਼ਰੂਰਤ ਆ, ਅਤੇ ਬਹੁਤ ਸਾਰੇ ਲੋਕ ਫਾਇਰ ਵੀ ਹੋਣਗੇ। ਇਹ ਗੱਲ ਜਿਹੜੀ ਇਸ ਦੇ ਵਿੱਚ ਪੱਕੀ ਆ ਵੀ ਇੰਨਾ ਬੁਰਾ ਹਾਲਾਤ ਜਿਹੜਾ ਹੈ ਉਹਨਾਂ ਨੇ ਕਰ ਲਿਆ ਹੈਗਾ ਆ। ਉੱਧਰ ਅਗਲੀ ਗੱਲ ਕਰਦੇ ਜਾਈਏ ਹਰਜੋਤ ਸਿੰਘ ਜੀ, ਕਾਊਂਟੀ ਦੇ ਜਿਹੜੇ GOP ਚੇਅਰਮੈਨ ਆ ਜਿਹੜੇ ਕੈਂਟਕੀ ਦੇ ਵਿੱਚ ਹੈਗਾ ਆ, ਉਹਨਾਂ ਨੇ ਮਿਚ ਮਕੌਨਲ ਦੇ ਅਸਤੀਫੇ ਦੀ ਮੰਗ ਕੀਤੀ ਆ। ਜਦੋਂ ਕੱਲ੍ਹ ਟਰੰਪ ਹੋਣਾ ਦਾ ਇੱਕ ਸਟੇਟਮੈਂਟ ਮਿਚ ਮਕੌਨਲ ਨੂੰ ਚੰਗੀ ਝਾੜ ਪਾਉਂਦਾ ਹੋਇਆ ਉਹ ਜਿਹੜਾ ਉਹ ਕੱਢਿਆ ਗਿਆ ਸੀਗਾ। 2020 ਦੇ ਵਿੱਚ ਮਿਚ ਮਕੌਨਲ ਨੇ ਆਪਣੀ ਰੀ-ਇਲੈਕਸ਼ਨ ਐਮੀ ਮੈਕਗਰਾਥ ਦੇ ਖਿਲਾਫ ਜਿਹੜੀ ਆ ਉਹ ਆਸਾਨੀ ਦੇ ਨਾਲ 20 ਪੁਆਇੰਟਾਂ ਦੇ ਨਾਲ ਜਿਹੜੀ ਆ ਉਹ ਜਿੱਤ ਲਈ ਸੀਗੀ। ਸੋ ਲੈਟਸ ਸੀ ਆਉਣ ਵਾਲੇ ਸਮੇਂ ਦੇ ਵਿੱਚ ਕੀ ਬਣਦਾ ਆ। ਡੈਮੋਕ੍ਰੇਟਸ ਤਾਂ ਬੜੇ ਚਿਰਾਂ ਤੋਂ ਇਹ ਸੁਪਨੇ ਲੈਂਦੇ ਸੀ ਵੀ ਮਿਚ ਮਕੌਨਲ ਨੂੰ ਬਾਹਰ ਦਾ ਰਸਤਾ ਜਿਹੜਾ ਆ ਉਹ ਦਿਖਾਇਆ ਜਾ ਸਕੇ। ਉਹ ਤਾਂ ਉਸ ਚੀਜ਼ ਕਰਨ 'ਚ ਕਾਮਯਾਬ ਨਹੀਂ ਹੋਏ। ਲੱਗਦਾ ਟਰੰਪ ਹੁਣਾਂ ਨੇ ਜਾਣ ਤੋਂ ਬਾਅਦ ਮਿਚ ਮਕੌਨਲ ਦਾ ਮੱਕੂ ਜਿਹੜਾ ਆ ਉਹ ਠੱਪ ਕੇ ਹੀ ਜਾਣਾ ਆ। ਹੁਣ 2022 ਦੇ ਵਿੱਚ ਟਰੰਪ ਦੀ ਕੀ ਭੂਮਿਕਾ ਜਿਹੜੀ ਉਹ ਰਹੂਗੀ, ਇਹ ਦੇਖਣ ਵਾਲੀ ਗੱਲ ਰਹੂਗੀ ਕਿ GOP ਉਹਨਾਂ ਦੇ ਨਾਲ ਹੀ ਉਸ ਤੋਂ ਬਗੈਰ ਸਰਵਾਈਵ ਕਰਨ 'ਚ ਕਾਮਯਾਬ ਰਹਿੰਦੀ ਆ ਕਿ ਨਹੀਂ। ਕੀ ਇਹ ਜਿਹੜਾ ਹੁਣ ਪਾਵਰ ਜਿਹੜਾ ਇਸ ਟਾਈਮ ਪਲੇ ਜਿਹੜੇ ਇੱਕ ਹਿਸਾਬ ਦੇ ਨਾਲ ਕਹਿ ਸਕਦੇ ਹਾਂ ਵੀ ਚੱਲ ਰਹੇ ਆ ਵੀ ਕੌਣ ਮੇਨ ਬੰਦਾ ਜਿਹੜਾ ਉਹ ਰਹੂਗਾ, ਇਹ ਕਾਫੀ ਵੱਡੀਆਂ ਜਿਹੜੀਆਂ ਚੁਣੌਤੀਆਂ GOP ਦੇ ਲਈ ਉਹ ਸਾਹਮਣੇ ਰਹਿਣ ਵਾਲੀਆਂ। ਜਿੱਦਾਂ ਆਪਾਂ ਦੇਖ ਰਹੇ ਹਾਂ ਵੀ ਉੱਧਰ ਡੈਮੋਕ੍ਰੇਟਸ ਦੇ ਵਿੱਚ ਜਿਹੜੀ ਲਿਬਰਲ ਪ੍ਰੋਗਰੈਸਿਵ ਕਾਕਸ ਦੀ ਅਤੇ ਐਸਟੈਬਲਿਸ਼ਮੈਂਟ ਆ, ਉਹਨਾਂ ਦੀ ਜਿਹੜੀ ਟਸਲ ਆ ਉਹ ਆਪਸ ਦੇ ਵਿੱਚ ਜਿਹੜੀ ਉਹ ਚੱਲ ਰਹੀ ਆ। ਸੋ ਇਹ ਹੁਣ ਦੇਖਣਾ ਹੋਊਗਾ ਵੀ ਪ੍ਰੋ ਟਰੰਪ ਜਾਂ ਐਂਟੀ ਟਰੰਪ ਜਿਹੜੀ ਕਾਕਸ ਆ ਉਹਨਾਂ ਦਾ ਇਹ ਜਿਹੜਾ GOP ਦੇ ਵਿੱਚ ਕਿੱਦਾਂ ਦਾ ਅਸਰ ਰਹਿੰਦਾ ਆ। ਕੀ ਇਹ ਸਾਰੀਆਂ ਫਾਲੋਆਊਟਸ ਦੇ ਨਾਲ ਅਮਰੀਕਾ ਨੂੰ ਕੋਈ ਤੀਜੀ ਪਾਰਟੀ ਜਿਹੜੀ ਉਹ ਮਿਲਣ ਦੇ ਵਿੱਚ ਕਾਮਯਾਬੀ ਮਿਲੂਗੀ, ਜਾਂ ਉਹਨਾਂ ਦੋਨਾਂ ਪਾਰਟੀਆਂ ਦੇ ਨਾਲ ਹੀ ਜਿਹੜਾ ਆ ਉਹ ਸਮਝੌਤਾ ਇੱਕ ਹਿਸਾਬ ਦੇ ਨਾਲ ਅਮਰੀਕਾ ਨੂੰ ਕਰਨਾ ਪਊਗਾ। ਜੀ ਅਗਲੀ ਖਬਰ ਵਿੱਚ ਚਲੀਏ ਜਿਹੜੀ ਸਿਟੀ ਬੈਂਕ ਤੋਂ ਆ ਰਹੀ ਹੈ। ਕਹਿੰਦੇ ਵੀ ਸਿਟੀ ਬੈਂਕ ਨੇ ਪਿੱਛੇ $500 ਮਿਲੀਅਨ ਜਿਹੜਾ ਹੈ ਬਾਈ ਮਿਸਟੇਕ
ਜਿਹੜਾ ਆ ਇੱਕ ਕੰਪਨੀ ਨੂੰ ਵਾਇਰ ਕਰ ਦਿੱਤਾ। ਕਰਨਾ ਸੀ ਉਹਨੇ $8 ਮਿਲੀਅਨ ਇੰਟਰਸਟ ਤੇ ਪੇਮੈਂਟਸ ਰੈਵਲੋਨ ਲੋਨ ਕੰਪਨੀ ਜਿਹੜੀ ਆ ਮੌਰਗੇਜ ਕੰਪਨੀ, ਪਰ ਬਾਈ ਮਿਸਟੇਕ ਇੰਨੇ ਜਿਹੜੇ ਆ 500 ਮਿਲੀਅਨ ਦੇ ਕਰੀਬ ਜਿਹੜਾ ਟ੍ਰਾਂਸਫਰ ਕਰ ਦਿੱਤਾ। ਤੇ ਮੁੜ ਕੇ ਉਹ ਕਹਿੰਦੇ ਆ ਵੀ ਹੁਣ ਤਾਂ ਸਾਡੇ ਕੋਲ ਪੈਸੇ ਆ ਗਏ, ਹੁਣ ਨਹੀਂ ਅਸੀਂ ਦੇਣੇ। ਸੋ ਇੱਥੇ ਹਰ ਸਟੇਟ ਦੇ ਜਿਹੜੇ ਡਿਫਰੈਂਟ ਰੂਲ ਆ, ਇਹ ਮੈਨੂੰ ਵੀ ਅੱਜ ਪਤਾ ਚੱਲਿਆ। ਕਿਉਂਕਿ ਯੂਜ਼ਲੀ ਕੀ ਹੁੰਦਾ, ਬਾਈ ਮਿਸਟੇਕ ਜੇ ਤੁਹਾਡੇ ਅਕਾਊਂਟ ਦੇ ਵਿੱਚ ਕਿਸੇ ਦੇ ਪੈਸੇ ਆ ਜਾਂਦੇ ਆ ਤੇ ਤੁਸੀਂ ਉਸ ਨੂੰ ਯੂਜ਼ ਨਹੀਂ ਕਰ ਸਕਦੇ। ਕਈ ਜਗ੍ਹਾ ਤਾਂ ਕਈ ਸਟੇਟਾਂ ਦੇ ਵਿੱਚ ਤਾਂ ਫੈਲਨੀ ਚਾਰਜਸ ਆ। ਪੈਨਸਿਲਵੇਨੀਆ ਦੇ ਵਿੱਚ ਪਿਛਲੇ ਮਹੀਨਿਆਂ ਦੇ ਵਿੱਚ ਇੱਦਾਂ ਹੀ ਕਿਸੇ ਦੇ ਪੈਸੇ ਜਿਹੜੇ ਆ ਗਲਤੀ ਨਾਲ ਟ੍ਰਾਂਸਫਰ ਹੋ ਗਏ ਇੱਕ ਕਪਲ ਦੇ ਅਕਾਊਂਟ 'ਚ, ਤੇ ਉਹਨਾਂ ਨੇ ਯੂਜ਼ ਕਰ ਲਏ ਤੇ ਉਹਨਾਂ ਨੂੰ ਜਿਹੜਾ ਆ ਫੈਲਨੀ ਚਾਰਜ ਕੀਤਾ ਗਿਆ। ਪਰ ਨਿਊਯਾਰਕ ਸਟੇਟ ਦੇ ਵਿੱਚ ਐਕਸੈਪਸ਼ਨ ਆ। ਉੱਥੇ ਦਾ ਰੂਲ ਇਹ ਆ, ਕਹਿੰਦੇ ਵੀ ਡਿਸਚਾਰਜ ਫॉर ਵੈਲਿਊ ਡਿਫੈਂਸ, ਵੀ ਜੇ ਬੈਨੀਫੀਸ਼ੀਅਰੀ ਨੇ ਜਿਹੜਾ ਆ ਮਨੀ ਜਿਹੜਾ ਉਹਨੂੰ ਇੰਟਾਈਟਲਡ ਹੈਗਾ ਆ ਤੇ ਬਾਈ ਮਿਸਟੇਕ ਉਸਨੇ ਜਿਹੜਾ ਵਾਇਰ ਕਰ ਦਿੱਤਾ ਤੇ ਜਿਹੜਾ ਦੂਸਰੀ ਜਿਹਨੂੰ ਵੀ ਗਿਆ ਆ ਉਹ ਉਸ ਮਨੀ ਨੂੰ ਰੱਖ ਸਕਦਾ ਹੈਗਾ। ਸੋ ਇਹ ਨਿਊਯਾਰਕ ਦਾ ਜਿਹੜਾ ਰੂਲ ਹੈਗਾ। ਸੋ $500 ਮਿਲੀਅਨ ਬਾਈ ਮਿਸਟੇਕ 8 ਮਿਲੀਅਨ ਭੇਜਣਾ ਸੀ, ਭੇਜਦਾ ਉਹਨਾਂ ਨੇ। ਤੇ ਹੁਣ ਉਹ ਜਿਹੜੇ ਬੰਦੇ ਨੇ ਭੇਜਿਆ ਹੋਊਗਾ ਐਮਪਲਾਈ ਨੇ ਉਹਦੀ ਤਾਂ ਛੁੱਟੀ ਹੋਈ ਹੋਊਗੀ, ਪਰ ਅਮਾਊਂਟ ਬਹੁਤ ਵੱਡਾ। ਫਿਰ ਕੋਰਟ 'ਚ ਕੇਸ ਗਿਆ, ਪਰ ਕੋਰਟ 'ਚ ਜਿਹੜੀ ਕੇਸ ਆ ਇਹ ਹਾਰ ਗਏ। ਜੀ ਬਿਲਕੁਲ। $50,000 ਹੁੰਦਾ, 1000-2000 ਵੀ ਹੁੰਦਾ ਤੇ ਬੰਦਾ ਔਖਾ ਕੌੜਾ ਕੁੱਟ ਭਰ ਲੈਂਦਾ। ਹੁਣ ਪਤਾ ਨਹੀਂ ਕਿਹੜਾ ਕੁੱਟ ਜਿਹੜਾ ਇਹਨਾਂ ਨੂੰ ਭਰਨਾ ਪੈਣਾ ਆ ਸਿਟੀ ਬੈਂਕ ਵਾਲਿਆਂ ਨੂੰ। $500 ਮਿਲੀਅਨ ਜਿਹੜਾ ਵਾਇਰ ਮਿਸਟੇਕ ਦੇ ਨਾਲ ਜਿਹੜਾ ਆ ਉਹ ਕੀਤਾ। US ਡਿਸਟ੍ਰਿਕਟ ਜੱਜ ਨੇ ਜਿਹੜਾ ਉਹ ਰੂਲ ਕੀਤਾ ਆ ਵੀ ਨਹੀਂ ਜੀ, ਇਹ ਹੁਣ ਵਾਪਸ ਜਿਹੜਾ ਉਹ ਤੁਹਾਨੂੰ ਨਹੀਂ ਮਿਲ ਸਕਦਾ। ਕਹਿੰਦੇ ਬਿਗੈਸਟ ਬਲੰਡਰ ਇਨ ਬੈਂਕਿੰਗ ਹਿਸਟਰੀ ਜਿਹੜਾ ਆ ਉਹ ਇਸ ਨੂੰ ਗਿਣਿਆ ਜਾ ਰਿਹਾ ਹੈਗਾ ਆ। ਸੋ ਇਹ ਜਿਹੜਾ ਆ ਕਮਾਲ ਦੀ ਹੋਈ ਗੱਲ ਜਿਹੜੀ ਹਰਜੋਤ ਸਿੰਘ ਜੀ ਹੋ ਗਈ ਹੈਗੀ ਆ। ਜੀ ਬਿਲਕੁਲ। ਸੋ ਸਾਡਾ ਖਬਰਾਂ ਦਾ ਸਮਾਂ ਵੀ ਸਮਾਪਤ ਆ। ਸੋ ਅਸੀਂ ਜ਼ਰੂਰ ਆਸ ਕਰਦੇ ਹਾਂ ਵੀ ਜਿੰਨੇ ਵੀ ਸਾਡੇ ਸਰੋਤੇ ਆ ਜਿਹੜੇ ਜਿੱਥੇ ਤੂਫਾਨ ਆਏ ਹੈਗੇ ਆ, ਵਾਹਿਗੁਰੂ ਸਾਰਿਆਂ ਦੇ ਚੜ੍ਹਦੀ ਕਲਾ ਰੱਖੇ ਜੀ। ਬਿਲਕੁਲ ਠੀਕ ਰਹਿਣ ਤੇ ਬਾਕੀ ਖੁਦ ਨੂੰ ਜਿਹੜਾ ਆ ਉਹ ਠੀਕ ਠਾਕ ਰੱਖ ਕੇ ਤੇ ਜਿਹਦੀ ਮਦਦ ਕਰ ਸਕਦੇ ਉਹਦੀ ਮਦਦ ਵੀ ਜਿਹੜੀ ਆ ਉਹ ਤੁਸੀਂ ਕਰੋ। ਇਹ ਸਾਰੇ ਹੀ ਆਪਣੇ ਭੈਣ ਭਰਾ ਨੇ, ਇਹਨਾਂ ਦੇ ਨਾਲ ਹੀ ਆਪਾਂ ਮਿਲ ਜੁਲ ਕੇ ਕਮਿਊਨਿਟੀਜ਼ ਆ ਉਹਨਾਂ ਨੂੰ ਅੱਗੇ ਜਿਹੜਾ ਆ ਉਹ ਵਧਾਉਣਾ ਹੈਗਾ ਆ। ਸੋ ਇਸ ਚੀਜ਼ ਦਾ ਜ਼ਰੂਰ ਸਾਰੇ ਜਾਣੇ ਜਿਹੜਾ ਉਹ ਧਿਆਨ ਦਿਓ। ਅਤੇ ਇੱਥੇ ਹੀ ਜਿਹੜਾ ਹੁਣ ਆਪਣੇ ਅੱਜ ਦੇ ਪ੍ਰੋਗਰਾਮ ਨੂੰ ਆਪਾਂ ਸਮਾਪਤ ਕਰਦੇ ਹਾਂ। ਮਿਲਾਂਗੇ ਕੱਲ੍ਹ ਨੂੰ ਜਿਹੜਾ ਆ ਜੀ ਇਸ ਵੇਲੇ, ਅਤੇ ਪਰ ਅੱਜ ਸ਼ਾਮ ਨੂੰ ਇੱਕ ਵਾਰੀ ਫਿਰ ਖਬਰਾਂ ਦਾ ਬੁਲਟਨ ਲੈ ਕੇ 7:30 ਵਜੇ ਉਦੋਂ ਹਾਜ਼ਰ ਹੋਵਾਂਗੇ। ਇਸ ਤੋਂ ਅਗਲਾ ਪ੍ਰੋਗਰਾਮ ਆਤਮਿਕ ਆਨੰਦ, 11 ਵਜੇ ਪ੍ਰੋਗਰਾਮ ਹਾਸੇ ਚਾਰੇ ਪਾਸੇ, 12:30 ਵਜੇ ਕੁਝ ਗੱਲਾਂ ਕੁਝ ਗੀਤ, 2 ਵਜੇ ਪ੍ਰੋਗਰਾਮ ਨਜ਼ਰੀਆ, 4 ਵਜੇ ਜਿਹੜਾ ਜੀ ਪ੍ਰੋਗਰਾਮ ਆਵੇਗਾ ਵਿਸਰਦਾ ਵਿਰਸਾ, ਫਿਰ 5:30 ਤੋਂ 7:30 ਵਜੇ ਤੱਕ ਜਿਹੜੇ ਸ਼ਾਮ ਦੇ ਦੀਵਾਨ ਗੁਰਦੁਆਰਾ ਸਾਹਿਬ ਤੋਂ ਜਿਹੜਾ ਉਹ ਆਪਾਂ ਸਰਵਣ ਕਰਾਂਗੇ। 7:30 ਵਜੇ ਅਪਡੇਟ ਅਮਰੀਕਾ ਦਾ ਸ਼ਾਮ ਦਾ ਬੁਲਟਨ, 8:30 ਵਜੇ ਜਿਹੜਾ ਜੀ ਪ੍ਰੋਗਰਾਮ ਆਵੇਗਾ ਖਬਰ ਤੇ ਨਜ਼ਰ, ਅਤੇ ਅੱਜ ਸ਼ਾਮ ਨੂੰ 9 ਵਜੇ ਤੋਂ 10 ਵਜੇ ਦੇ ਵਿੱਚ ਸਿੱਖ ਇਤਿਹਾਸ ਦੇ ਨਾਲ ਜੁੜਿਆ ਹੋਇਆ ਰੇਡੀਓ ਡਰਾਮਾ ਜਿਹੜਾ ਆ ਉਹ ਆਵੇਗਾ। ਸੋ ਇੱਦਾਂ ਹੀ ਪੰਜਾਬੀ ਰੇਡੀਓ USA ਦੇ ਨਾਲ ਜੁੜੇ ਰਹੋ ਅਤੇ ਪ੍ਰੋਗਰਾਮ ਇੱਦਾਂ ਹੀ ਚੱਲਦੇ ਰਹਿਣਗੇ। ਅਤੇ ਹੁਣ ਇਜਾਜ਼ਤ ਲੈਂਦੇ ਹਾਂ ਮੇਰੇ ਰਾਜਕਰਮਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ। ਤੁਹਾਨੂੰ ਸਭਨਾਂ ਨੂੰ ਹੀ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।